ਪੰਜਾਬ ਦੇ ਵਿੱਚ ਡੇਰਾ ਸਲਾਬਤਪੁਰਾ ਦੇ ਵਿੱਚ ਕਾਤਲ ਤੇ ਬਲਾਤਕਾਰੀ ਇਸ ਡੇਰਾ ਮੁਖੀ ਨੂੰ ਸੁਣਨ ਦੇ ਲਈ ਬੜੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਉਹਨਾਂ ਨੇ ਸੜਕਾਂ ਤੇ ਜਾਂਦਿਆਂ ਹੋਇਆਂ ਗਿੱਧੇ ਭੰਗੜੇ ਪਾ ਕੇ ਢੋਲ ਵਜਾ ਕੇ ਸਿੱਖ ਕੌਮ ਨੂੰ ਚੜਾਇਆ। ਤੁਹਾਡੀ ਧਰਤੀ ਉੱਤੇ ਤੁਹਾਡੇ ਹੀ ਧਰਮ ਦੇ ਦੁਸ਼ਮਣ ਦੇ ਹੱਕ ਵਿੱਚ ਅਸੀਂ ਚੱਲੇ ਆ। ਜਿਹੜਾ ਕੁਛ ਤੋਂ ਕਰ ਹੁੰਦਾ ਕਰ ਲੋ। ਜਦੋਂ 2015 ਵਾਲਾ ਬਰਗਾੜੀ ਬੇਅਦਬੀ ਕਾਂਡ ਹੋ ਹਟਿਆ ਸੀ ਤੇ ਦੁਨੀਆ ਭਰ ਦੇ ਵਿੱਚ ਕੱਲੇ ਕੱਲੇ ਬੰਦੇ ਨੂੰ ਪਤਾ ਸੀਗਾ ਵੀ ਇਹ ਕਰਤੂਤ ਮਹਿੰਦਰਪਾਲ ਬਿੱਟੂ ਦੀ ਕਮਾਂਡ ਹੇਠ ਜਿਹੜਾ ਇੱਕ ਉਹਨਾਂ ਦਾ ਅਦਿੱਤਿਆ ਇਨਸਾਨ ਤੇ ਹੋਰ ਸਾਰਿਆਂ ਨੇ ਰਲ ਕੇ ਡੇਰਾ ਮੁਖੀ ਵੀ ਨਾਲ ਹੈ, ਇਹਨਾਂ ਨੇ ਇਹ ਵਿਉਂਤ ਬਣਾਈ। ਵੋਟਾਂ ਤੋਂ ਪਹਿਲਾਂ ਮਲੂਕੇ ਹੋਣੀ ਕਾਫੀ ਸਾਰੇ ਹੋਰ ਲੀਡਰ ਉੱਥੇ ਇਹਨਾਂ ਨੂੰ ਮਿਲੇ। ਰਾਮਪੁਰਾ ਫੂਲ ਵਾਲਾ ਬਠਿੰਡੇ ਵਾਲੇ ਇਲਾਕੇ 'ਚ ਇੱਕ ਮੈਰਿਜ ਪੈਲਸ ਵਿੱਚ ਇਕੱਠ ਹੋਇਆ ਤੇ ਉੱਥੇ ਵਾਅਦਾ ਕੀਤਾ ਵੀ ਜੇਕਰ ਸਾਡੀ ਸਰਕਾਰ ਬਣ ਗਈ ਨਾ ਇੱਕ ਵਾਰੀ ਫੇਰ ਤਾਂ ਅਸੀਂ ਡੇਰਾ ਮੁਖੀ ਦਾ ਪੰਜਾਬ 'ਚ ਪ੍ਰੋਗਰਾਮ ਕਰਾਵਾਂਗੇ। ਜਿਵੇਂ ਇਹਨਾਂ ਨੇ ਕਿਹਾ ਸੀਗਾ ਵੀ ਜੇ ਸਾਡਾ ਰਾਜ ਭਾਗ ਆ ਗਿਆ ਤਾਂ ਪੰਜਾਬ ਦੇ ਵਿੱਚ ਅਸੀਂ ਡੇਰਾ ਮੁਖੀ ਦੇ ਪ੍ਰੋਗਰਾਮ ਕਰਾਵਾਂਗੇ। ਇਹਨਾਂ ਨੇ ਤਾਂ ਇਕੱਲਾ ਕਿਹਾ ਸੀ, ਭਗਵੰਤ ਮਾਨ ਨੇ ਤਾਂ ਕਰਕੇ ਦਿਖਾ। ਇਹ ਬੰਦਾ ਏਡੇ ਏਡੇ ਭਰੇ ਵੱਡੇ ਸਮਾਗਮ ਕਰ ਰਿਹਾ, ਲੋਕਾਂ ਨੂੰ ਹਜ਼ਾਰਾਂ ਨੂੰ ਇਕੱਠੇ ਕਰਕੇ ਉੱਥੇ ਤਕਰੀਰਾਂ ਝਾੜ ਰਿਹਾ ਸਰਸੇ ਵਾਲਾ। ਇਹਦੇ ਬਾਰੇ ਉਹ CID ਵਾਲੇ ਕਿੱਥੇ ਮਰ ਗਏ ਜਿਹੜੇ ਸਾਡੀਆਂ ਰਿਪੋਰਟਾਂ ਬਣਾਉਂਦੇ ਹੁੰਦੇ ਆ। ਵੀ ਸਾਡੇ ਜਿਹੜੇ ਭਰਾ ਨੇ ਜੇਲ੍ਹਾਂ 'ਚ ਨਜ਼ਰਬੰਦ, ਉਹਨਾਂ ਦੀ ਤਾਂ 30-30 ਸਾਲ ਕੈਦ ਕਟਾਉਣ ਤੋਂ ਬਾਅਦ ਵੀ ਕੋਈ ਰਿਹਾਈ ਦੀ ਆਸਾਰ ਨਹੀਂ। ਤੇ ਦੂਜੇ ਪਾਸੇ ਇਹਨੂੰ ਕਹਿੰਦੇ ਜੀ 90 ਦਿਨ ਦੀ ਮਾਫੀ ਅਸੀਂ ਹੋਰ ਦੇਤੀ। ਭਗਵੰਤ ਮਾਨ ਨੇ ਜਿਹੜਾ ਕੱਲ ਪ੍ਰੋਗਰਾਮ ਐਤਵਾਰ ਨੂੰ ਸਲਾਬਤਪੁਰੇ 'ਚ ਕਰਕੇ ਦਿਖਾਤਾ, ਇਹ ਸਿੱਖ ਕੌਮ ਦੇ ਸਿਰ ਤੇ ਭਾਜੀ ਚੜ੍ਹਦੀ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਡੇਰਾ ਸਲਾਬਤਪੁਰਾ ਦੇ ਵਿੱਚ ਡੇਰਾ ਸਰਸਾ ਦੇ ਸਮਰਥਕਾਂ ਦਾ ਇਕੱਠ ਹੋਇਆ ਤੇ ਦੂਰ ਦਰਾਡਿਓਂ ਆਨਲਾਈਨ ਬੈਠ ਕੇ, ਕਿਉਂਕਿ ਪਰੋਲ ਤੇ ਆਇਆ ਹੈ ਡੇਰਾ ਸਰਸਾ ਦਾ ਮੁਖੀ, ਉਹਨੇ ਆਪਦਾ ਜਿਹੜਾ ਪ੍ਰਚਾਰ ਆ ਉਹ ਕੀਤਾ। ਕਾਤਲ ਤੇ ਬਲਾਤਕਾਰੀ ਇਸ ਡੇਰਾ ਮੁਖੀ ਨੂੰ ਸੁਣਨ ਦੇ ਲਈ ਬੜੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਉਹਨਾਂ ਨੇ ਸੜਕਾਂ ਤੇ ਜਾਂਦਿਆਂ ਹੋਇਆਂ ਗਿੱਧੇ ਭੰਗੜੇ ਪਾ ਕੇ ਢੋਲ ਵਜਾ ਕੇ ਸਿੱਖ ਕੌਮ ਨੂੰ ਚੜਾਇਆ ਵੀ ਤੁਹਾਡੀ ਧਰਤੀ ਉੱਤੇ ਤੁਹਾਡੇ ਹੀ ਧਰਮ ਦੇ ਦੁਸ਼ਮਣ ਦੇ ਹੱਕ ਵਿੱਚ ਅਸੀਂ ਚੱਲੇ ਆ। ਜਿਹੜਾ ਕੁਛ ਤੋਂ ਕਰ ਹੁੰਦਾ ਕਰ ਲੋ। ਤੇ ਇਹ ਸਾਰਾ ਵਰਤਾਰਾ ਦੇਖ ਕੇ ਜਿਹੜਾ ਕੁਛ ਸਾਨੂੰ ਚੇਤੇ ਆ ਰਿਹਾ, ਮਨ ਦੇ ਵਿੱਚ ਜੋ ਬਲਬਲੇ ਉੱਠ ਰਹੇ ਨੇ, ਉਹ ਸਾਂਝੇ ਕਰਨੇ ਆ ਸੰਗਤ ਨਾਲ। ਕਿ ਆਪਾਂ ਕਹਿੰਦੇ ਹੁੰਦੇ ਆ ਕਿ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਚੰਡਾਲ ਚੌਂਕੜੀ ਆ, ਇਹਨੇ ਜਦੋਂ ਵੋਟਾਂ ਸੀਗੀਆਂ, ਇੱਕ ਤਾਂ ਹੁਣ ਉਹ ਜਾਣਾ 2022 ਵਾਲੀਆਂ, 2017 ਵਾਲੀਆਂ ਵੋਟਾਂ, ਜਦੋਂ 2015 ਵਾਲਾ ਬਰਗਾੜੀ ਬੇਅਦਬੀ ਕਾਂਡ ਹੋ ਹਟਿਆ ਸੀ ਤੇ ਦੁਨੀਆ ਭਰ ਦੇ ਵਿੱਚ ਕੱਲੇ ਕੱਲੇ ਬੰਦੇ ਨੂੰ ਪਤਾ ਸੀਗਾ ਵੀ ਇਹ ਕਰਤੂਤ ਮਹਿੰਦਰਪਾਲ ਬਿੱਟੂ ਦੀ ਕਮਾਂਡ ਹੇਠ ਜਿਹੜਾ ਇੱਕ ਉਹਨਾਂ ਦਾ ਅਦਿੱਤਿਆ ਇਨਸਾਨ ਤੇ ਹੋਰ ਸਾਰਿਆਂ ਨੇ ਰਲ ਕੇ ਡੇਰਾ ਮੁਖੀ ਵੀ ਨਾਲ ਹੈ, ਇਹਨਾਂ ਨੇ ਇਹ ਵਿਉਂਤ ਬਣਾਈ ਹੈ। ਤੇ ਇਹ ਬੇਅਦਬੀ ਕੱਲੀ ਨਹੀਂ, ਹੋਰ ਵੀ ਬਹੁਤ ਸਾਰੀਆਂ ਬੇਅਦਬੀਆਂ ਉਹਨਾਂ ਨੇ ਕਰਨ ਦਾ ਸਿਸਟਮ ਜਿਹੜਾ ਸੀਗਾ ਉਹ ਬਣਾਇਆ ਤੇ ਹੁੰਦੀਆਂ ਵੀ ਰਹੀਆਂ। ਤੇ ਇਹਨਾਂ ਨੰਗਾ ਚਿੱਟਾ ਡੇਰਾ ਸਰਸਾ ਵਾਲਿਆਂ ਦਾ ਪੱਖ ਪਤਾ ਹੋਣ ਦੇ ਬਾਵਜੂਦ ਵੋਟਾਂ ਤੋਂ ਪਹਿਲਾਂ ਮਲੂਕੇ ਹੋਣੀ ਕਾਫੀ ਸਾਰੇ ਹੋਰ ਲੀਡਰ ਉੱਥੇ ਇਹਨਾਂ ਨੂੰ ਮਿਲੇ। ਰਾਮਪੁਰਾ ਫੂਲ ਵਾਲਾ ਬਠਿੰਡੇ ਵਾਲੇ ਇਲਾਕੇ 'ਚ ਇੱਕ ਮੈਰਿਜ ਪੈਲਸ ਵਿੱਚ ਇਕੱਠ ਹੋਇਆ ਤੇ ਉੱਥੇ ਵਾਅਦਾ ਕੀਤਾ ਵੀ ਜੇਕਰ ਸਾਡੀ ਸਰਕਾਰ ਬਣ ਗਈ ਨਾ ਇੱਕ ਵਾਰੀ ਫੇਰ ਤਾਂ ਅਸੀਂ ਡੇਰਾ ਮੁਖੀ ਦਾ ਪੰਜਾਬ 'ਚ ਪ੍ਰੋਗਰਾਮ ਕਰਾਵਾਂਗੇ। ਉਦੋਂ ਪੰਜਾਬ ਦੇ ਵਿੱਚ ਡੇਰਾ ਮੁਖੀ ਦੇ ਪ੍ਰੋਗਰਾਮ ਜਿਹੜੇ ਸੀਗੇ ਉਹ ਨਹੀਂ ਸੀ ਹੋ ਰਹੇ। ਸਿੱਖ ਜਜ਼ਬਾਤਾਂ ਦੇ ਉਛਾਲ ਦੇ ਸਾਹਮਣੇ ਮੁੱਖ ਰੱਖਦਿਆਂ ਹੋਇਆਂ 2-3 ਕਾਰੇ ਇਹਨਾਂ ਨੂੰ ਕਰਨੇ ਪਏ ਸੀ। ਇੱਕ ਤਾਂ ਥੁੱਕ ਕੇ ਚੱਟਣ ਵਾਲੀ ਗੱਲ ਸੀ ਬਾਦਲਕਿਆਂ ਲਈ। ਇੱਕ ਤਾਂ ਇਹਨਾਂ ਨੂੰ ਜਿਹੜਾ ਪਹਿਲਾਂ ਤਾਂ 1 ਕਰੋੜ ਰੁਪਈਆ ਖਰਚਾ ਮੀਡੀਆ ਨੂੰ ਦਿੱਤਾ ਵੀ ਡੇਰਾ ਮੁਖੀ ਦੀ ਮਾਫੀ ਬਿਲਕੁਲ ਸਹੀ ਗੱਲ ਆ, ਉਹਦੇ ਤੋਂ ਇਹਨਾਂ ਨੂੰ ਪਿੱਛੇ ਮੁੜਨਾ ਪਿਆ। ਬਾਅਦ 'ਚ ਜਥੇਦਾਰ ਗੁਰਬਚਨ ਸਿੰਘ ਜਿਹੜਾ ਸੀ ਉਹ ਝੂਠ ਬੋਲਦਾ ਰਿਹਾ ਕਿ ਕੋਈ ਮਾਫੀ ਮੂਫੀ ਨਹੀਂ ਦਿੱਤੀ ਹੈਗੀ, ਅਸੀਂ ਤਾਂ ਵੈਸੇ ਹੀ ਏਦਾਂ ਕਿਹਾ ਸੀ ਉੱਦਾਂ ਕਿਹਾ ਸੀ। ਪਰ ਉਹ ਮਾਫੀ ਜਿਹੜੀ ਸੀਗੀ ਬਕਾਇਦਾ ਬਾਦਲ ਹੁਣਾਂ ਨੇ ਦਵਾਈ ਸੀਗੀ ਤੇ ਬਾਅਦ ਵਿੱਚ ਸੰਗਤਾਂ ਦੇ ਰੋਹ ਨੂੰ ਮੁੱਖ ਰੱਖਦਿਆਂ ਹੋਇਆਂ ਉਹ ਤੋਂ ਪਿੱਛੇ ਮੁੜਨਾ ਪਿਆ ਸੀ। ਦੂਜਾ ਇਹਨਾਂ ਨੂੰ ਜਿਹੜਾ ਉਦੋਂ ਵੱਡਾ ਦੁੱਖ ਸੀਗਾ ਉਹ ਇਹ ਸੀਗਾ ਵੀ ਸਾਨੂੰ ਸਮੇਧ ਸੈਣੀ ਵਰਗਾ ਯਾਰ ਗਵਾਉਣਾ ਪਿਆ।
ਉਹ ਡੀਜੀਪੀ ਇਹਨਾਂ ਨੇ ਇਸੇ ਕਰਕੇ ਲਾਇਆ ਸੀਗਾ ਵੀ ਜਦੋਂ ਅਸੀਂ ਸਿੱਖ ਜਜ਼ਬਾਤਾਂ ਦੇ ਉਲਟ ਕੁੱਤੇ ਕੰਮ ਕਰਨੇ ਆ ਤਾਂ ਸਿੱਖ ਜਜ਼ਬਾਤਾਂ ਨੂੰ ਨਜਿੱਠਣ ਲਈ ਸਾਨੂੰ ਉਮਰਾ ਨੰਗਲ ਵਰਗੇ, ਸੈਣੀ ਵਰਗੇ, KPS ਗੱਲ ਦੇ ਪੈਦਾ ਕੀਤੇ ਹੋਏ ਜਿਹੜੇ ਬੁੱਚੜ ਪੁਲਸੀਏ ਨੇ ਉਹਨਾਂ ਦੀ ਲੋੜ ਆ। ਸੋ ਜਦੋਂ ਸੈਣੀ ਦੀ ਬਲੀ ਲੈਣੀ ਪਈ ਤਾਂ ਉਹਦਾ ਬੜਾ ਦੁੱਖ ਸੀਗਾ ਇਹਨਾਂ ਨੂੰ। ਤੀਜਾ ਇਹਨਾਂ ਨੂੰ ਇਹ ਸੀਗਾ ਵੀ ਸਰਸੇ ਵਾਲਿਆਂ ਨਾਲ ਸਾਡੀ ਯਾਰੀ ਆ ਤੇ ਸਿੱਖ ਸੰਗਤਾਂ ਨੇ ਇਹ ਨੰਗੇ ਚਿੱਟੇ ਕਰ ਦਿੱਤੇ ਆ ਕਿ ਇਹਨਾਂ ਨੇ ਬੇਅਦਬੀਆਂ ਕੀਤੀਆਂ ਨੇ, ਅਸੀਂ ਤਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਵਰਗੇ ਸਿੱਖਾਂ ਦੇ ਮੁੰਡੇ ਫਸਾ ਕੇ ਸਾਰ ਦੇਣਾ ਸੀ। ਸੋ ਸਿੱਖ ਜਜ਼ਬਾਤਾਂ ਦੀ ਹੇਠੀਕਰਨ ਕਰਾ ਕੇ ਆਪਦੀਆਂ ਵੋਟਾਂ ਲੈਣ ਦੇ ਗਧੀ ਗੇੜ ਦੇ ਵਿੱਚ ਇਹ ਲੋਕ ਉਸ ਮੌਕੇ ਉਹ ਸਾਰਾ ਕੁਝ ਕਰ ਰਹੇ ਸੀ ਜਿਹੜਾ ਕੁਝ ਲਖਪਤ ਰਾਏ ਨੇ ਕੀਤਾ ਸੀ। ਲਖਪਤ ਰਾਏ ਨੇ ਵੀ ਇਹੀ ਕੁਝ ਕੀਤਾ ਸੀ ਨਾ, ਸਿੱਖਾਂ ਦਾ ਘਾਣ ਕੀਤਾ, ਗੋਲੀਆਂ ਡਾਂਗਾਂ ਕਤਲ ਕੀਤੇ ਤੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਾਈਆਂ ਸੀ। ਤੇ ਉਹਨੇ ਕਿਹਾ ਸੀਗਾ ਵੀ ਜੇ ਕੋਈ ਗੁਰੂ ਦਾ ਜ਼ਿਕਰ ਕਰਦਾ ਸੁਣ ਲਿਆ, ਗੁਰੂ ਅੱਖਰ ਨਹੀਂ ਵਰਤਣਾ, ਗੁੜ ਅੱਖਰ ਵੀ ਨਹੀਂ ਵਰਤਣਾ ਕਿਉਂਕਿ ਇਹ ਤੋਂ ਗੁਰੂ ਚੇਤੇ ਆਉਂਦਾ, ਰੋੜੀ ਕਿਹਾ ਕਰੋ। ਤੋ ਉਹ ਜਿਹੜਾ ਕੁਝ ਲਖਪਤ ਰਾਏ ਨੇ ਕੀਤਾ ਕਰਾਇਆ ਸੀ ਉਹੀ ਕੁਝ ਉਦੋਂ ਬਾਦਲ ਦਲ ਵਾਲੇ ਕਰ ਰਹੇ ਸੀ। ਤੇ ਇਹਨਾਂ ਨੇ ਉੱਥੇ ਐਲਾਨ ਕਰਤਾ ਵੀ ਜੇ ਕਿਤੇ ਸਾਡੀ ਸਰਕਾਰ ਬਣ ਗਈ ਤਾਂ ਫਿਰ ਅਸੀਂ ਡੇਰਾ ਮੁਖੀ ਦੇ ਪੰਜਾਬ 'ਚ ਪ੍ਰੋਗਰਾਮ ਕਰਾਵਾਂਗੇ। ਪਰ ਸਰਕਾਰ ਬਣੀ ਨਹੀਂ ਤੇ ਇਹ ਗੱਲ ਵੀ ਇਤਿਹਾਸ ਦੇ ਵਿੱਚ ਇੱਕ ਕਾਲੇ ਦੌਰ ਵਾਂਗ ਕਾਲੇ ਅੱਖਰਾਂ 'ਚ ਲਿਖੀ ਜਾਣ ਵਾਲੀ ਆ ਕਿ ਉਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਉਹ ਬਜ਼ੁਰਗ ਬਾਬੇ ਜਿਨ੍ਹਾਂ ਨੇ ਸਾਰੀ ਉਮਰ ਪੰਥ ਦੇ ਲੇਖੇ ਲਾਈ, ਜਿਨ੍ਹਾਂ ਨੇ ਸਦਾ ਤੱਕੜੀ ਨੂੰ ਕੌਮ ਦਾ ਨਿਸ਼ਾਨ ਮੰਨਿਆ, ਜਿਨ੍ਹਾਂ ਨੇ ਸਦਾ ਹਰ ਵੇਲੇ ਪੰਥਕ ਹਿੱਤ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਕਿਹਾ ਵੀ ਠੀਕ ਆ ਨੁਕਸ ਬਥੇਰੇ ਨੇ ਪਰ ਆਪਣੀ ਪਾਰਟੀ ਇਹੀ ਆ, ਆਪਾਂ ਇਸੇ ਪਾਰਟੀ ਨੂੰ ਵੋਟਾਂ ਪਾਉਣੀਆਂ। ਉਹਨਾਂ ਨੂੰ ਵੀ ਅਰਦਾਸਾਂ ਕਰਨ ਲਾਤਾ ਬਾਦਲ ਪਰਿਵਾਰ ਨੇ ਕਿ ਸੱਚੇ ਪਾਤਸ਼ਾਹ ਕਿਤੇ ਐਤਕੀ ਇਹ ਪਾਰਟੀ ਜਿੱਤ ਨਾ ਜਾਵੇ। ਜੇ ਇਹ ਜਿੱਤ ਗਏ ਪੰਜਾਬ ਦੀਆਂ ਸੜਕਾਂ ਦੇ ਉੱਤੇ ਪਤਾ ਨਹੀਂ ਕਿੰਨੇ ਕਿ ਸਿੱਖਾਂ ਦੇ ਪੁੱਤਾਂ ਦੀਆਂ ਲਾਸ਼ਾਂ ਦਿਖਣੀਆਂ, ਕਿਉਂਕਿ ਸਿੱਖਾਂ ਤੋਂ ਇਹ ਬਰਦਾਸ਼ਤ ਨਹੀਂ ਹੋਣਾ ਵੀ ਡੇਰਾ ਸਰਸਾ ਦੇ ਮੁਖੀ ਦੇ ਇੱਥੇ ਪ੍ਰੋਗਰਾਮ ਹੋਣ, ਸਿੱਖ ਰੋਕਣ ਜਾਣਗੇ, ਇਹ ਗੋਲੀਆਂ ਚਲਾ ਕੇ ਸਾਡੇ ਪੁੱਤ ਮਰਵਾਉਣਗੇ। ਤੋ ਇਸ ਕਰਕੇ ਜਿਵੇਂ ਬਰਨਾਲੇ ਦੇ ਰਾਜ ਵਿੱਚ ਸਿੱਖਾਂ ਦਾ ਬਹੁਤ ਵੱਡਾ ਘਾਣ ਹੋਇਆ ਸੀ, ਜਿਹੜੇ ਬਿਆੰਤੇ ਬੁੱਚੜ ਦੇ ਰਾਜ ਦੇ ਵਿੱਚ KPS ਗਿੱਲ ਨੇ ਸਿੱਖਾਂ ਦਾ ਕਤਲੇਆਮ ਕੀਤਾ ਨਾ, ਜਿਹੜੇ ਜੁਝਾਰੂ ਸਾਡੇ ਭਰਾ ਉਦੋਂ ਆਸੇ-ਪਾਸੇ ਭਗੌੜੇ ਹੋਏ ਘਰਾਂ ਚੋਂ, ਉਹ ਭਗੌੜੇ ਕਰਾਉਣ ਵਿੱਚ 50% ਇਕੱਲੇ ਬਰਨਾਲੇ ਵਾਲੀ ਸਰਕਾਰ ਦੇ ਮੌਕੇ ਦਾ ਕੰਮ ਆ। ਜਦੋਂ ਰਵੈਰੋ ਹੁੰਦਾ ਸੀ ਉਦੋਂ ਅਸੀਂ ਰਜੀਵ ਤੇ ਰਵੈਰੋ ਇਹਨਾਂ ਦਾ ਜ਼ਿਕਰ ਜਿਹੜਾ ਸੀ ਅਕਸਰ ਕਰਦੇ ਹੁੰਦੇ ਸੀਗੇ। ਤੇ ਇੱਥੇ ਬਲਵੰਤ ਲੱਡੂ ਤੇ ਬਰਨਾਲੇ ਵਰਗੇ ਇਹਨਾਂ ਸਾਰਿਆਂ ਨੇ ਰਲ ਕੇ ਉਦੋਂ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਜ਼ੁਲਮ ਕੀਤਾ ਕਿ ਸਿੱਖ ਘਰਾਂ ਚੋਂ ਬਾਗੀ ਹੋਏ, ਭਗੌੜੇ ਹੋਏ, ਘਰੇ ਉਹਨਾਂ ਨੂੰ ਰਹਿਣ ਦਾ ਮਾਹੌਲ ਨਹੀਂ ਸੀ। ਤੇ ਫਿਰ ਉਹਨਾਂ ਸਾਰਿਆਂ ਦਾ ਘਾਣ ਬਿਆੰਤੇ ਦੇ ਰਾਜ ਵਿੱਚ ਹੋਇਆ। ਉਹੀ ਕਰਤੂਤ ਦੁਬਾਰਾ ਇਹ ਬਾਦਲ ਹੁਣੀ ਕਰਨ ਨੂੰ ਫਿਰਦੇ ਸੀਗੇ 2017 ਦੀ ਇਲੈਕਸ਼ਨ ਜਿੱਤ ਕੇ। ਪਰ ਕੁਦਰਤ ਨੂੰ ਕ੍ਰਿਸ਼ਮਾ ਕੁਛ ਸਮਝ ਲਓ ਵੀ ਇਹਨਾਂ ਦਾ ਰਾਜ ਭਾਗ ਨਹੀਂ ਆਇਆ ਤੇ ਕੈਪਟਨ ਦਾ ਆ ਗਿਆ। ਜਿਹੜਾ ਕੁਛ ਉਦੋਂ ਇਹਨਾਂ ਤੋਂ ਨਹੀਂ ਹੋਇਆ, ਜੇ ਇਹਨਾਂ ਕੋਲ ਰਾਜ ਭਾਗ ਆਉਂਦਾ, ਉਹ ਹੁਣ ਭਗਵੰਤ ਮਾਨ ਕਰ ਰਿਹਾ। ਜਿਵੇਂ ਇਹਨਾਂ ਨੇ ਕਿਹਾ ਸੀਗਾ ਵੀ ਜੇ ਸਾਡਾ ਰਾਜ ਭਾਗ ਆ ਗਿਆ ਤਾਂ ਪੰਜਾਬ ਦੇ ਵਿੱਚ ਅਸੀਂ ਡੇਰਾ ਮੁਖੀ ਦੇ ਪ੍ਰੋਗਰਾਮ ਕਰਾਵਾਂਗੇ। ਇਹਨਾਂ ਨੇ ਤਾਂ ਇਕੱਲਾ ਕਿਹਾ ਸੀ, ਭਗਵੰਤ ਮਾਨ ਨੇ ਤਾਂ ਕਰਕੇ ਦਿਖਾਤਾ। ਭਗਵੰਤ ਮਾਨ ਨੇ ਜਿਹੜਾ ਕੱਲ ਪ੍ਰੋਗਰਾਮ ਐਤਵਾਰ ਨੂੰ ਸਲਾਵਤਪੁਰੇ ਤੇ ਕਰਕੇ ਦਿਖਾਤਾ, ਇਹ ਸਿੱਖ ਕੌਮ ਦੇ ਸਿਰ ਤੇ ਭਾਜੀ ਚੜ੍ਹਤੀ ਆ। ਹੁਣ ਇਹਦਾ ਲੇਖਾ ਜੋਖਾ ਕਿਵੇਂ ਕਰਨਾ ਉਹ ਆਪਾਂ ਦੇਖਣਾ। ਹੁਣ ਹੋ ਸਕਦਾ ਸੁਖਬੀਰ ਸਿੰਘ ਬਾਦਲ ਤਾੜੀਆਂ ਮਾਰ ਕੇ ਹੱਸਦਾ ਹੋਵੇ ਤੇ ਆਪਦੇ ਬੰਦਿਆਂ ਦੇ ਵਿਚਾਲੇ ਬਹਿ ਕੇ, ਪਾਰਟੀ ਲੀਡਰਾਂ ਦੇ ਵਿਚਾਲੇ ਬਹਿ ਕੇ ਇਹ ਗੱਲ ਕਹਿ ਰਿਹਾ ਹੋਵੇ ਵੀ ਤੁਸੀਂ ਐਵੇਂ ਡਰ ਗਏ, ਸਿੱਖ ਕੀ ਕਰ ਲੈਂਦੇ ਆ। ਦੇਖੋ ਤੁਹਾਡੇ ਸਾਹਮਣੇ ਸਲਾਵਤਪੁਰੇ ਦੇ ਵਿੱਚ ਜਿਹੜੇ ਉਹਦੇ ਡੇਰੇ ਦੇ ਸਮਰਥਕ ਸੀ ਉਹ ਸਾਰੇ ਇਕੱਠੇ ਕਰਕੇ ਆ ਪ੍ਰੋਗਰਾਮ ਕਰ ਹੀ ਦਿੱਤਾ ਭਗਵੰਤ ਮਾਨ ਨੇ। ਕੋਈ ਕੁਸਕਿਆ ਉੱਥੇ ਕੁਸਕਣ ਦਿੱਤਾ, ਆਪਾਂ ਵੀ ਇਹੀ ਕੁਝ ਕਰਨਾ ਸੀ। ਤੇ ਆਪਾਂ ਐਵੇਂ ਤੁਸੀਂ ਕਹੀ ਜਾਂਦੇ ਹੋ ਕਿ ਪੰਥ, ਕੌਮ, ਧਰਮ ਇਹ ਗੱਲਾਂ ਦਾ ਬਾਹਲਾ ਨਾ ਮੰਨਿਆ ਕਰੋ। ਤੁਹਾਡੇ ਸਾਹਮਣੇ ਆ ਸੁਖਬੀਰ ਨੇ ਕਹਿਣਾ ਵੀ ਭਗਵੰਤ ਮਾਨ ਦਾ ਇਹਨਾਂ ਨੇ ਕੀ ਵਿਗਾੜ ਲਿਆ ਜਿਹੜਾ ਮੇਰਾ ਵਿਗਾੜ ਲੈਂਦੇ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਆਪਾਂ ਜਿਉਂ ਰਹੇ, ਜਿੱਥੇ ਸਾਡੀ ਸਿਆਸੀ ਤੌਰ ਦੇ ਉੱਤੇ, ਧਾਰਮਿਕ ਤੌਰ ਤੇ ਜਿਹੜੀ ਲੀਡਰਸ਼ਿਪ ਆ, ਜਿਹਨੂੰ ਸਿੱਖ ਆਪਦੀ ਲੀਡਰਸ਼ਿਪ ਮੰਨੀ ਫਿਰਦੇ, ਉਹ ਸਾਰੀ ਦੀ ਸਾਰੀ ਜਿਹੜੀ ਆ ਉਹ ਕਿਸੇ ਹੋਰ ਖੇਡ ਵਿੱਚ ਗਲਤਾਨ ਹੋਈ ਹੈ। ਤੋ ਇਸ ਮਾਹੌਲ ਦੇ ਵਿੱਚ ਅੱਜ ਭਗਵੰਤ ਮਾਨ ਜਿਹੜਾ ਹੈ ਉਹ ਉੱਥੇ ਜਾ ਕੇ ਖੜਾ ਜਿੱਥੇ ਬਾਦਲ ਪਰਿਵਾਰ ਖੜਾ ਸੀਗਾ 2015 ਚ ਜਾਂ ਇਦੋਂ ਪਹਿਲਾਂ ਸਲਾਵਤਪੁਰਾ ਕਾਂਡ ਨੂੰ।
ਹੁਣ ਜਿਹੜਾ ਡੇਰਾ ਸਰਸਾ ਦਾ ਮੁਖੀ ਆ, ਇਹ ਜੇ ਕਾਨੂੰਨੀ ਨਜ਼ਰੀਏ ਤੋਂ ਦੇਖਿਆ ਜਾਵੇ, ਸੀਬੀਆਈ ਨੇ ਇਹਨੂੰ ਇਹਦੇ ਕੇਸ ਵਿੱਚ ਸਜ਼ਾ ਕਰਾਈ ਆ, ਇੱਕ ਕਾਤਲ ਆ ਤੇ ਬਲਾਤਕਾਰੀ ਆ। ਇੱਥੇ ਸਾਡੇ ਜੇ ਆਮ ਸਾਡੇ ਭਰਾ ਜਿਹੜੇ ਆ, ਖਾਸ ਤੌਰ ਤੇ ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਜਦੋਂ ਸਾਡੇ ਮਿੱਤਰ ਜੇਲ੍ਹ ਚੋਂ ਪੈਰੋਲ ਤੇ ਆਉਂਦੇ ਆ, ਉਹਨਾਂ ਨੂੰ ਅਸੀਂ ਕਹਿੰਦੇ ਹੀ ਰਹਿੰਦੇ ਆ ਕਿ ਯਾਰ ਕਿਤੇ ਮੌਕਾ ਨਾ ਹੋ ਕੇ ਇਹੋ ਜਿਹਾ ਮਿਲ ਜਾਵੇ, ਕੋਈ ਰਿਪੋਰਟ ਨਾ ਪੁੱਠੀ ਸਿੱਧੀ ਬਣਾ ਕੇ ਭੇਜ ਦੇਣ। ਜਦੋਂ ਭਾਈ ਲਾਲ ਸਿੰਘ ਅਕਾਲਗੜ੍ਹ ਇੱਕ ਵਾਰੀ ਜੇਲ੍ਹ ਚੋਂ ਆਏ ਸੀ ਪੈਰੋਲ ਤੇ, ਉਹਨਾਂ ਦੀ ਗਲਤ ਰਿਪੋਰਟ ਬਣਾ ਕੇ ਭੇਜਤੀ ਕਿ ਜੀ ਇਹ ਤਾਂ ਪੰਥਕ ਸਮਾਗਮਾਂ 'ਚ ਸਰੂਪੇ ਲੈਂਦੇ ਫਿਰਦੇ ਆ, ਤੇ ਫਿਰ ਕਾਫੀ ਉਹਨਾਂ ਨੂੰ ਸਮੱਸਿਆ ਆਈ ਸੀ। ਤੋ ਇਸ ਕਰਕੇ ਜਿਵੇਂ ਹੁਣ ਘਵੱਦੀ ਦੇ ਵਿੱਚ ਜਿਸ ਜਨਾਨੀ ਨੇ, ਬਲਵਿੰਦਰ ਕੌਰ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕੀਤੀ ਸੀ, ਉਹਨੂੰ ਸੋਧਾ ਲਾਉਣ ਵਾਲੇ ਕੇਸ ਵਿੱਚ ਜਿਹੜੇ ਨੌਜਵਾਨ ਸੀਗੇ ਉਹ ਪੈਰੋਲ ਤੇ ਆਏ ਹੋਏ ਨੇ। ਤੇ ਗੁਰਪ੍ਰੀਤ ਸਿੰਘ ਜਾਗੋਵਾਲ ਸਾਡਾ ਮਿੱਤਰ ਆ, ਉਹ ਜਦੋਂ ਜੇਲ੍ਹ ਚੋਂ ਨਿਕਲਿਆ, ਉਸੇ ਰਾਤ ਮੈਂ ਜਦੋਂ ਹਜੇ ਆ ਰਿਹਾ ਸੀ, ਮੈਂ ਉਹਦੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਤੇ ਮੈਨੂੰ ਇਹ ਹਦਾਇਤ ਵਾਂਗੂ ਕਹਿ ਰਿਹਾ ਸੀ, ਮੈਂ ਕਿਹਾ ਵੀ ਕੋਈ ਸਰੋਪਾ ਲੈ ਕੇ ਜਾਂ ਕਿਸੇ ਸਮਾਗਮ 'ਚ ਜਾ ਕੇ ਮਤਲਬ ਖਿਆਲ ਰੱਖਿਓ ਵੀ ਐਵੇਂ ਆਪਾਂ ਨੂੰ ਅਗਲੀ ਪੈਰੋਲ ਵੇਲੇ ਕੋਈ ਮੁਸ਼ਕਲ ਨਾ ਆਵੇ। ਜੇ 2-4 ਪੈਰੋਲਾਂ ਆਪਣੀਆਂ ਲੰਘ ਜਾਣ ਸੁੱਖ ਸ਼ਾਂਤੀ, ਫਿਰ ਆਪਾਂ ਕੁਛ ਅੱਗੇ ਵੀ ਕਾਨੂੰਨੀ ਪੈਰਵਾਈ ਕਰੀਏ ਤੇ ਤੇਰੀ ਪੱਕੀ ਰਿਹਾਈ ਦਾ, ਜ਼ਮਾਨਤ ਦਾ ਕੋਈ ਜੁਗਾੜ ਬਣੇ। ਹੁਣ ਅਸੀਂ ਤਾਂ ਡਰਦੇ ਰਹਿੰਦੇ ਆ ਕਿ ਸਾਡੇ ਖਿਲਾਫ CID ਵਾਲੇ ਕੋਈ ਰਿਪੋਰਟ ਨਾ ਦੇ ਦੇਣ, ਤੇ ਇਹ ਬੰਦਾ ਏਡੇ ਏਡੇ ਭਰੇ ਵੱਡੇ ਸਮਾਗਮ ਕਰ ਰਿਹਾ, ਲੋਕਾਂ ਨੂੰ ਹਜ਼ਾਰਾਂ ਨੂੰ ਇਕੱਠੇ ਕਰਕੇ ਉੱਥੇ ਤਕਰੀਰਾਂ ਝਾੜ ਰਿਹਾ ਸਰਸੇ ਵਾਲਾ। ਇਹਦੇ ਬਾਰੇ ਉਹ CID ਵਾਲੇ ਕਿੱਥੇ ਮਰ ਗਏ ਜਿਹੜੇ ਸਾਡੀਆਂ ਰਿਪੋਰਟਾਂ ਬਣਾਉਂਦੇ ਹੁੰਦੇ ਆ ਵੀ? ਉਹ ਪੁਲਿਸ ਵਾਲੇ ਬੁੱਚੜ ਜਿਹੜੇ ਸਾਡੀਆਂ ਸੂਹਾਂ ਲੈਂਦੇ ਫਿਰਦੇ ਹੁੰਦੇ ਆ ਵੀ ਇਹ ਆਏ ਹੋਏ ਨੇ ਜੇਲ੍ਹ ਤੋਂ, ਕਿਹਨੂੰ ਮਿਲਦੇ ਆ ਕੌਣ? ਜਿੱਦਣ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਪੈਰੋਲ ਤੇ ਆਏ ਸੀ, ਸਾਡਾ ਜਿਹੜਾ ਰਣਜੀਤ ਐਵਨਿਊ ਤਾਂ ਰਾਣੀ ਕਾ ਬਾਗ ਦਾ ਸਾਰਾ ਇਲਾਕਾ, ਇੱਥੇ ਇਉਂ ਲੱਗਦਾ ਸੀ ਵੀ ਜਿਵੇਂ ਸਾਰੇ ਪੰਜਾਬ ਦੇ CID ਵਾਲੇ ਤੇ ਪੁਲਿਸ ਵਾਲੇ ਇੱਥੇ ਲਿਆ ਕੇ ਤਾਰ ਦਿੱਤੇ ਹੋਣ। ਹਰ ਲੰਘਦੇ ਕਰਦੇ ਦੀ ਗੱਡੀ ਦਾ ਨੰਬਰ ਨੋਟ ਕਰਦੇ ਸੀ, ਕੌਣ ਅੰਦਰ ਗਿਆ, ਕਿੰਨੇ ਬੰਦੇ ਅੰਦਰ ਬੈਠੇ, ਕਿਹੜੇ ਕਿੱਥੇ ਖੜੇ, ਕਿਹੜਾ ਕਿਹੋ ਜਿਹੀ ਪੱਗ ਬੰਨ੍ਹ ਕੇ ਆਇਆ, ਗੋਲ ਪੱਗਾਂ ਵਾਲੇ ਕਿੰਨੇ ਆ, ਕਿੰਨੇ। ਇਹ ਸਾਰੀਆਂ ਉਦੋਂ ਹਰਕਤਾਂ ਜਿਹੜੀਆਂ ਨੋਟ ਕਰ ਕਰਕੇ ਰਿਪੋਰਟਾਂ ਦਿੰਦੇ ਸੀ ਉਹ CID ਵਾਲੇ। ਉਹ ਪੁਲਿਸ ਵਾਲੇ ਕੱਲ ਪਤਾ ਨਹੀਂ ਕਿੱਥੇ ਮਰ ਗਏ ਸੀਗੇ ਉਹ, ਜਿੱਥੇ ਉੱਥੇ ਏਡਾ ਵੱਡਾ ਇਕੱਠ ਕਰਕੇ ਸਰਸੇ ਵਾਲੇ ਨੇ ਸਿੱਖ ਜਜ਼ਬਾਤਾਂ ਦੀ ਹੇਠੀ ਕੀਤੀ ਹੈ। ਤੋ ਜਿਹੜਾ ਇਸ ਮੁਲਕ ਦਾ ਸਿਸਟਮ ਆ, ਉਹ ਕਾਤਲ ਅਤੇ ਬਲਾਤਕਾਰੀ ਨੂੰ ਤਾਂ ਕਹਿੰਦਾ ਵੀ ਉਹਦੀ ਜੀ ਅਸੀਂ ਜਿਹੜੀ ਹੈਗੀ ਆ ਪੈਰੋਲ ਵੀ ਸ਼ਾਨ ਨਾਲ ਕਟਾਉਣੀ ਆ, ਤੇ ਉਸ ਬੰਦੇ ਨੂੰ ਇੰਨੀ ਖੁੱਲ੍ਹ ਆ ਵੀ ਉਹ ਵੱਡੇ ਵੱਡੇ ਪ੍ਰੋਗਰਾਮ ਕਰ ਸਕਦਾ। ਪਰ ਜਿਹੜੇ ਬੰਦੇ ਧਰਮ ਲਈ, ਕੌਮ ਲਈ, ਮਨੁੱਖਤਾ ਲਈ, ਸਰਬੱਤ ਦੇ ਭਲੇ ਲਈ ਸੋਚਾਂ ਰੱਖਦੇ ਆ, ਉਹਨਾਂ ਤੇ ਪਾਬੰਦੀਆਂ ਨੇ। ਇਹ ਇਸ ਮੁਲਕ ਦੇ ਵਿੱਚ ਹੋ ਰਿਹਾ ਬਈ, ਜਿੱਥੇ ਸਾਡੇ ਜਿਹੜੇ ਭਰਾ ਨੇ ਜੇਲ੍ਹਾਂ 'ਚ ਨਜ਼ਰਬੰਦ, ਉਹਨਾਂ ਦੀ ਤਾਂ 30-30 ਸਾਲ ਕੈਦ ਕਟਾਉਣ ਤੋਂ ਬਾਅਦ ਵੀ ਕੋਈ ਰਿਹਾਈ ਦੀ ਆਸਾਰ ਨਹੀਂ, ਤੇ ਦੂਜੇ ਪਾਸੇ ਇਹਨੂੰ ਕਹਿੰਦੇ ਜੀ 90 ਦਿਨ ਦੀ ਮਾਫੀ ਅਸੀਂ ਹੋਰ ਦੇਤੀ। ਹਜੇ ਜਿਹੜਾ ਹੈਗਾ ਇਸ ਸਮੇਂ ਦੇ ਵਿੱਚ ਆ, ਪਿਛਲੇ ਜਦੋਂ ਤੋਂ ਇਹਨੂੰ ਸਜ਼ਾ ਹੋਈ ਆ, ਮਿੰਟੋ ਮਿੰਟੀ ਇਹ ਤਾਂ ਪਤਾ ਲੱਗਦਾ ਹੀ ਨਹੀਂ ਹੈਗਾ ਵੀ ਉਹ ਜੇਲ੍ਹ ਕਦੋਂ ਆ। ਇਹੀ ਪਤਾ ਲੱਗਦਾ ਵੀ ਪੈਰੋਲ ਤੇ ਆ ਤੋਂ ਬਾਹਰ ਆ, ਪੈਰੋਲ ਤੇ ਆ ਬਾਹਰ ਆ। ਸੋ ਡੇਰਾ ਸਰਸਾ ਦਾ ਮੁਖੀ ਜਿਹੜਾ ਕਿ ਕਤਲਾਂ ਅਤੇ ਬਲਾਤਕਾਰਾਂ ਦਾ ਦੋਸ਼ੀ ਆ, ਉਹਨੂੰ ਜੇ ਸਜ਼ਾ ਹੋ ਗਈ ਆ, ਇਹਨੂੰ ਵੀ ਆਪਾਂ ਚਮਤਕਾਰ ਹੀ ਮੰਨੋ। ਤੇ ਹੁਣ ਉਹ ਬਣਾ ਲਿਆ ਤੋਤਾ ਇਹਨਾਂ ਨੇ, BJP ਵਾਲਿਆਂ ਨੇ। ਤੇ ਇੱਕ ਇਸ ਸਾਰੀ ਖੇਡ ਦੇ ਵਿੱਚ ਬਹੁਤ ਵੱਡਾ ਅਹਿਮ ਕਿਰਦਾਰ ਆ, ਉਹਦਾ ਨਾਮ ਹੈਗਾ ਅਦਿੱਤਿਆ ਇਨਸਾ। ਅਦਿੱਤਿਆ ਇਨਸਾ ਉਹ ਬੰਦਾ ਹੈ ਜਿਹੜਾ ਜਦੋਂ ਸਲਾਵਤਪੁਰਾ ਕਾਂਡ ਹੋਇਆ ਸੀ, ਉਦੋਂ ਸਿੱਖ ਲੀਡਰਾਂ ਨਾਲ ਬਹਿਸਦਾ ਸੀ TV ਚੈਨਲਾਂ ਦੇ ਉੱਤੇ, ਜਿਹੜਾ ਇਹਨਾਂ ਦਾ ਸਪੋਕਸਪਰਸਨ ਬਣ ਕੇ, ਬੁਲਾਰਾ ਬਣ ਕੇ ਡੇਰੇ ਸਰਸੇ ਦਾ ਸਿੱਖਾਂ ਨੂੰ ਮੱਤਾ ਦਿੰਦਾ ਸੀ, ਸਿੱਖਾਂ ਦੀ ਹੇਠੀ ਕਰਦਾ ਸੀ, ਸਿੱਖਾਂ ਨੂੰ ਜਲੀਲ ਕਰਦਾ ਸੀ। ਉਹ ਅਦਿੱਤਿਆ ਇਨਸਾ, ਇਹਦੇ ਘਰ ਦੇ, ਇਹਦਾ ਭਰਾ ਪਿੱਛੇ ਜੇ ਬੜਾ TV ਚੈਨਲਾਂ ਦੇ ਉੱਤੇ ਕਹਿੰਦਾ ਸੀ ਜੀ ਉਹ ਤਾਂ ਬੜਾ ਬੀਬਾ ਬੰਦਾ, ਪਰ ਅਸਲ ਵਿੱਚ ਇਹ ਬੰਦਾ ਬਹੁਤ ਹੀ ਜ਼ਿਆਦਾ ਸ਼ਾਤਰ, ਮਕਾਰ ਤੇ ਪੂਰਾ ਕੂਟਨੀਤੀ ਨਾਲ, ਡਿਪਲੋਮੇਸੀ ਨਾਲ ਉਲਝਿਆ ਸੁਲਝਿਆ ਹੋਇਆ ਬੰਦਾ। ਤੇ ਇਹਦੇ ਉੱਤੇ 5 ਲੱਖ ਦਾ ਇਨਾਮ ਵੀ ਆ। ਜਦੋਂ ਇਹ ਪੰਚਕੂਲਾ ਕਾਂਡ ਹੋਇਆ, ਜਦੋਂ ਡੇਰਾ ਸਰਸਾ ਦੇ ਮੁਖੀ ਨੂੰ ਸਜ਼ਾ ਹੋਈ ਆ, ਜਦੋਂ ਉਹਨੂੰ ਫੜ ਕੇ ਜੇਲ੍ਹ 'ਚ ਦੇਣਾ ਸੀ, ਉਦੋਂ ਜਿਹੜੀ ਉੱਥੇ ਹਿੰਸਾ ਹੋਈ, ਕੁੱਟ ਕਟਾਪਾ ਹੋਇਆ, ਉਹਦੇ ਵਿੱਚ ਬਾਅਦ 'ਚ ਜਿਹੜਾ ਮੁਕੱਦਮਾ ਬਣਿਆ ਵੀ ਇਹਨਾਂ ਲੋਕਾਂ ਨੇ ਪ੍ਰਵੋਕ ਕੀਤਾ, ਲੋਕਾਂ ਨੂੰ ਭੜਕਾਇਆ ਤੇ ਉੱਥੇ ਇੰਨਾ ਮਾਹੌਲ ਵਿਗੜਿਆ। ਉਸ ਸਾਰੇ ਕਾਂਡ ਦੇ ਵਿੱਚ ਜਿਹੜੇ ਮੁਖੀ ਨੇਗੇ, ਉਹਨਾਂ ਮੁੱਖ ਦੋਸ਼ੀਆਂ ਦੇ ਵਿੱਚ ਅਦਿੱਤਿਆ ਇਨਸਾ ਨੂੰ 5 ਲੱਖ ਦਾ ਇਨਾਮੀ ਐਲਾਨਿਆ ਗਿਆ ਤੇ ਉਹ ਭਗੌੜਾ ਕਰਾਰ ਦਿੱਤਾ ਗਿਆ। ਪਰ ਉਹ ਭਗੌੜਾ ਹੋ ਕੇ ਕਿਤੇ ਅੰਡਰਗਰਾਊਂਡ ਨਹੀਂ ਹੋਇਆ ਫਿਰਦਾ, ਉਹ ਇੱਥੇ ਹੀ ਵਿਚਰਦਾ। ਉਹਨੇ ਹੀ ਥੋੜਾ ਸਮਾਂ ਆਸੇ ਪਾਸੇ ਰਹਿਣ ਤੋਂ ਬਾਅਦ ਜਿਹੜੇ ਸਿਆਸੀ ਭਲਵਾਨਾਂ ਨੂੰ ਉਹ ਵੋਟਾਂ ਵੇਲੇ, ਇਲੈਕਸ਼ਨਾਂ ਮੌਕੇ ਸਾਥ ਸਹਿਯੋਗ ਦਿੰਦਾ ਰਿਹਾ,
फिर उन्होंने गल डन कर ली। फिल्म दूजा जिहड़ा एक सीरियल बनाया गया सी पिछे जे इहदे सारी लाइफ स्टोरी दे उत्ते जिहड़ा डेरा सरसा दा प्रोग्राम बिल्कुल उवें ही इहने बाद विच आदित्य इंसां दे राहीं सत्ता ਦੇ ਗਲਿਆਰਿਆਂ ਤੱਕ ਪਹੁੰਚ ਕਰਕੇ ਕਿ ਠੀਕ ਆ ਜੀ ਅਸੀਂ ਬੀਜੇਪੀ ਨੂੰ ਵੋਟਾਂ ਪਵਾ ਦੇਾਂਗੇ, ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਾਂਗੇ। ਸੋ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨਾਲ ਸੌਦਾ ਮਾਰਿਆ ਗਿਆ। ਆਦਿਤਿਆ ਇੰਸਾਂ ਤੇ ਹੋਰ ਜਿਹੜੇ ਡੇਰਾ ਸਰਸਾ ਦੇ ਸਮਰਥਕ ਸੀ ਉਹਨਾਂ ਸਾਰਿਆਂ ਦੀਆਂ ਸਰਗਰਮੀਆਂ ਗੁਪਤ ਰੂਪ ਦੇ ਵਿੱਚ ਚੱਲਦੀਆਂ ਰਹੀਆਂ ਨੇ, ਜਿਹਦੀ ਕਰਕੇ ਜਿਹੜਾ ਕੁਝ ਸਾਡੇ ਸਾਹਮਣੇ ਆ, ਇੱਕ ਹੈਗੀ ਆ ਚੀਜ਼ ਉਹ ਜਿਹੜੀ ਦਿਖਾਈ ਜਾ ਰਹੀ ਹੈ, ਇੱਕ ਹੈਗੀ ਆ ਜਿਹੜੀ ਅਸਲ ਵਿੱਚ ਚੀਜ਼ ਆ। ਸਾਨੂੰ ਭਰਮਾਇਆ ਤਾਂ ਇਹ ਜਾ ਰਿਹਾ ਜਿਵੇਂ ਕੈਪਟਨ ਦੇ ਰਾਜ ਵਿੱਚ ਵੀ ਇਹ ਮਿਥ ਕ੍ਰੀਏਟ ਕਰਕੇ ਸਾਨੂੰ ਬੇਵਕੂਫ ਬਣਾਇਆ ਜਾਂਦਾ ਰਿਹਾ ਕੌਮ ਨੂੰ, ਤੇ ਹੁਣ ਵੀ ਕਿ ਜੀ ਫੱਟੇ ਚੱਕ ਦੇਣੇ ਆ, ਬਸ ਦੇਖੀ ਚੱਲਿਓ। ਜਿਨ੍ਹਾਂ ਨੇ ਗੋਲੀ ਚਲਾ ਕੇ ਬਾਈਬਲ ਕਾਂਡ ਕੀਤਾ, ਕੋਟਕਪੂਰੇ ਲਾਠੀ ਚਾਰਜ ਕੀਤਾ, ਉਹਨਾਂ ਦਾ ਦੇਖੋ ਬਣਦਾ ਕੀ ਹੈ। ਤੇ ਇਵੇਂ ਹੀ ਕਹਿਣਗੇ ਜੀ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਦੇਖੋ ਬਣਦਾ ਕੀ ਹੈ। ਪਰ 2015 ਤੋਂ 22 ਤੱਕ ਅੱਜ ਤੱਕ ਨਾ ਕੁਛ ਉਹਨਾਂ ਦਾ ਵਿਗੜਿਆ ਤੇ ਨਾ ਕੋਈ ਗਾਹਾਂ ਕਾਨੂੰਨੀ ਤੌਰ ਤੇ ਕੋਈ ਅਸਾਰ ਨਹੀਂ। ਸਿੱਖਾਂ ਨੂੰ ਜਿਵੇਂ ਗਧੇ ਮੂਹਰੇ ਗਾਜਰ ਲਮਕਾਈ ਹੁੰਦੀ ਆ, ਐ ਲਮਕਾਇਆ ਹੋਇਆ ਵੀ ਆ ਦੇਖੋ ਜੀ ਬਸ ਆਇਆ ਵੀ ਊਠ ਦਾ ਬੁੱਲ ਡਿੱਗਣੀ ਵਾਲਾ, ਬਸ ਇਨਸਾਫ ਹੋਣੀ ਵਾਲਾ। ਇਨਸਾਫ ਤਾਂ ਹੋ ਨਹੀਂ ਰਿਹਾ, ਉਲਟਾ ਇਹ ਜ਼ਰੂਰ ਹੋ ਰਿਹਾ ਕਿ ਦੂਜੀ ਧਿਰ ਸਿੱਖਾਂ ਦੇ ਉੱਤੇ ਚੜ੍ਹਾਈ ਕਰਾਈ ਜਾ ਰਹੀ ਆ। ਉਹਦੀ ਪੰਜਾਬ ਦੇ ਵਿੱਚ ਸਿੱਖ ਜਜ਼ਬਾਤਾਂ ਦੀ ਹੇਠੀ ਕੀਤੀ ਜਾ ਰਹੀ ਆ, ਡੇਰਾ ਸਰਸਾ ਦੀ ਚੜ੍ਹਤ ਕਰਾਈ ਜਾ ਰਹੀ ਆ। ਸਿੱਖ ਕਹਿੰਦੇ ਸੀ ਵੀ ਹੁਣ ਨਾ ਪੰਜਾਬ ਦੀ ਧਰਤੀ ਉੱਤੇ ਕੋਈ ਸਰਸੇ ਵਾਲੇ ਦਾ ਨਾਂ ਲੈ ਗਿਆ, ਉਹਨਾਂ ਨੇ ਪ੍ਰੋਗਰਾਮ ਕਰਾ ਕੇ ਦਿਖਾਤਾ ਵੀ ਆਹ ਲੈ ਜੀ ਗੂੰਜਾਂ ਪੈਂਦੀ। ਲੱਗਦਾ ਇਹ ਸੀ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਉਹਨਾਂ ਦੇ ਸੋਤਰ ਸੁੱਕੇ ਰਿਹਾ ਕਰਨੇ ਆ ਵੀ ਪਤਾ ਨਹੀਂ ਕਿ ਸਾਡੇ ਨਾਲ ਕੀ ਬਣਨਾ, ਅਗਲੇ ਜੈਡ ਸਿਕਿਉਰਟੀਆਂ 'ਚ ਮੌਜਾਂ ਲੈਂਦੇ ਫਿਰਦੇ। ਤੀਜਾ ਇਹ ਸੀ ਕਿ ਜਿਨ੍ਹਾਂ ਨੇ ਡੇਰਾ ਸਰਸਾ ਦੇ ਖਿਲਾਫ ਸੰਘਰਸ਼ ਲੜਿਆ ਉਹਨਾਂ ਦਾ ਪੰਜਾਬ ਦੇ ਵਿੱਚ ਪੂਰਾ ਨਾਇਕਾਂ ਵਾਂਗੂ ਸਤਿਕਾਰ ਹੋਊਗਾ, ਪਰ ਹੋ ਕੰਮ ਉਲਟ ਰਿਹਾ। ਉਹ ਬੰਦੇ ਜਿਹੜੇ ਡੇਰਾ ਸਰਸਾ ਦੇ ਮਸਲੇ 'ਚ ਗਵਾਹੀਆਂ ਦੇ ਰਹੇ ਨੇ, ਜਿਹੜੇ ਸਿੱਖ ਕੌਮ ਦੇ ਵੱਲੋਂ ਲੜਾਈ ਲੜ ਰਹੇ ਨੇ, ਉਹਨਾਂ ਦਾ ਜਿਉਣਾ ਦੁੱਭਰ ਕੀਤਾ ਪਿਆ। ਉਹਨਾਂ ਨੂੰ ਥਾਣਿਆਂ, ਅਦਾਲਤਾਂ, ਪੰਚਾਇਤਾਂ, ਕਚਹਿਰੀਆਂ ਦੇ ਵਿੱਚ ਧੂ ਘੜੀਸ ਕੀਤੀ ਜਾਂਦੀ ਆ। ਉਹਨਾਂ ਨੂੰ ਇਉਂ ਜਚਾਇਆ ਜਾਂਦਾ ਪੂਰੇ ਸਿਸਟਮ ਵੱਲੋਂ ਵੀ ਤੁਸੀਂ ਕਿਉਂ ਪੰਗਾ ਲਿਆ ਡੇਰਾ ਸਰਸਾ ਦੇ ਬੰਦਿਆਂ ਦੇ ਖਿਲਾਫ ਸ਼ਿਕਾਇਤਾਂ ਕਰਨ ਦਾ, ਜਾਂ ਤੁਸੀਂ ਇਸ ਲੜਾਈ 'ਚ ਕੀ ਖੱਟਿਆ, ਤੁਸੀਂ ਇਹ ਕਿਉਂ ਇਹ 'ਚ ਗਵਾਹ ਬਣੇ ਹੋ। ਉਹਨਾਂ ਨੂੰ ਜਲੀਲ ਕੀਤਾ ਜਾਂਦਾ। ਤੋ ਡੇਰਾ ਸਰਸਾ ਦੇ ਹੱਕ ਵਿੱਚ ਪੂਰਾ ਸਿਸਟਮ ਖੜਾ ਤੁਹਾਡੇ ਸਾਹਮਣੇ ਆ ਬਈ ਜਿਹੜਾ ਡੇਰਾ ਸਰਸਾ ਦੇ ਖਿਲਾਫ ਬੇਅਦਬੀ ਦਾ ਕੇਸ ਆ, ਉਹਦੇ ਵਿੱਚ ਹੁਣ ਤੱਕ ਉਹਨੂੰ ਸਨਾਰੀਆ ਜੇਲ੍ਹ ਚੋਂ ਲਿਆ ਕੇ ਉਹਦੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਪੰਜਾਬ ਸਰਕਾਰ, ਪੰਜਾਬ ਪੁਲਿਸ ਨਹੀਂ ਕਰ ਸਕੀ ਦਾ ਮਤਲਬ ਹੈਗਾ ਕਿ ਅਜੇ ਤੱਕ ਉਹਨੂੰ ਇਸ ਕੇਸ ਦਾ ਕਿਸੇ ਤਰੀਕੇ ਨਾਲ ਸੇਕ ਨਹੀਂ ਲੱਗਿਆ, ਨਾ ਉਹਨੂੰ ਗਾਹਾਂ ਲੱਗਣ ਦੇ ਆਸਾਰ ਨੇ। ਦੂਜੀ ਗੱਲ, ਜਿਹੜਾ ਇੱਥੇ ਇੱਕ ਡੇਰਾ ਸਰਸਾ ਨਾਲ ਸੰਬੰਧਿਤ ਪੰਜਾਬ ਨੇ ਅਟਾਰਨੀ ਜਨਰਲ ਜਿਹਨੂੰ ਆਪਾਂ ਕਹਿੰਦੇ ਆ, ਜਿਹੜਾ ਪੰਜਾਬ ਦੇ ਵਕੀਲਾਂ ਦੀ ਫੌਜ ਆ, ਉਹਦਾ ਸਰਕਾਰ ਵੱਲੋਂ ਜਿਹੜਾ ਮੁਖੀ ਹੁੰਦਾ, ਉਹ ਜਿਹੜਾ ਅਟਾਰਨੀ ਜਨਰਲ ਆ, ਉਹ ਕਿਹਨੂੰ ਲਾਇਆ ਗਿਆ? ਉਹ ਉਸ ਬੰਦੇ ਨੂੰ ਲਾਇਆ ਗਿਆ ਜਿਹੜਾ ਡੇਰਾ ਸਰਸਾ ਦਾ ਖਾਸਮ ਖਾਸ ਆ। ਗੱਲ ਇਹ ਡਨ ਹੋਈ ਲੱਗਦੀ ਆ ਭਗਵੰਤ ਮਾਨ ਵਾਲੀ ਸਰਕਾਰ ਨਾਲ ਕਿ ਤੂੰ ਜੇ ਨਿੱਤ ਸਾਡੇ ਨਾਲ ਗੱਲਾਂ ਬਾਤਾਂ ਕਰਾਵੇਂ, ਕਾਨੂੰਨੀ ਤੌਰ ਤੇ ਸਾਨੂੰ ਬਚਾਉਣ ਦੀਆਂ ਸਕੀਮਾਂ 'ਚ ਬੈਠੋ, ਕੋਈ ਪੰਗਾ ਖੜਾ ਹੋਊ ਅਸੀਂ ਤੁਹਾਨੂੰ ਬੰਦਾ ਦਿੰਦੇ ਹਾਂ, ਤੁਸੀਂ ਇਹਨੂੰ ਮੁੱਖ ਪੋਸਟ ਦਿਓ। ਸੋ ਪੰਜਾਬ ਦੇ ਵਿੱਚ ਅਟਾਰਨੀ ਜਨਰਲ ਜਿਹੜਾ ਹੈ ਉਹ ਭਗਵੰਤ ਮਾਨ ਦੀ ਸਰਕਾਰ ਨੇ ਲਾਇਆ ਹੀ ਸਰਸੇ ਵਾਲਿਆਂ ਦਾ ਬੰਦਾ ਹੋਇਆ, ਜਿਹੜਾ ਕਾਨੂੰਨ ਦੇ ਰਾਹੀਂ ਜਿੰਨੇ ਕੇਸ ਸਰਸੇ ਵਾਲਿਆਂ ਦੇ ਖਿਲਾਫ ਚੱਲ ਰਹੇ ਨੇ ਉਹਨਾਂ ਦੇ ਵਿੱਚ ਬੜੀ ਸਲੀਕੇ ਨਾਲ ਮਦਦ ਜਿਹੜੀ ਆ ਉਹ ਸਰਸੇ ਵਾਲਿਆਂ ਦੀ ਕਰਦਾ। ਤੇ ਜਿਹੜੇ ਸਿੱਖ ਪੇਸ਼ ਹੁੰਦੇ ਨੇ ਉਹਦੇ ਖਿਲਾਫ, ਜਾਂ ਜਿਹੜਾ ਸਰਕਾਰੀ ਪੱਖ ਵਾ ਉਹ ਕਮਜ਼ੋਰ ਕਰਕੇ, ਸਿੱਖਾਂ ਦਾ ਪੱਖ ਕਮਜ਼ੋਰ ਕਰਕੇ ਸਰਸੇ ਵਾਲਿਆਂ ਦਾ ਹੱਕ ਜਿਹੜਾ ਹੈਗਾ ਭੁਗਤਾਇਆ ਜਾ ਰਿਹਾ, ਉਹਦੇ ਹੱਕ ਵਿੱਚ ਸਾਰਾ ਕੇਸ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ। ਹੁਣ ਜਿਵੇਂ ਜੇਕਰ ਕੱਲ ਭਗਵੰਤ ਮਾਨ ਦੀ ਸਰਕਾਰ ਅਸਲ ਵਿੱਚ ਜੇ ਸਰਕਾਰ ਹੁੰਦੀ ਤਾਂ ਉਹਦਾ ਤਾਂ ਇਹ ਐਲਾਨ ਹੋਣਾ ਚਾਹੀਦਾ ਸੀ ਕਿ ਪੰਜਾਬ ਦੇ ਵਿੱਚ ਇੱਕ ਵੀ ਡੇਰਾ ਸਰਸਾ ਦਾ ਸਮਰਥਕ ਸੜਕ ਤੇ ਨਹੀਂ ਨਿਕਲਣ ਦੇਣਾ ਹੈਗਾ। ਡੀਜੀਪੀ ਨੂੰ ਹੁਕਮ ਹੋਣਾ ਸੀ ਕਿ ਸਰਸੇ ਵਾਲੇ ਦਾ ਇੱਕ ਵੀ ਸਮਰਥਕ ਸੜਕ ਤੇ ਨਹੀਂ ਦਿਖਣਾ ਚਾਹੀਦਾ। ਤੇ ਸਿੱਖ ਜਿਨ੍ਹਾਂ ਨੇ ਇੱਥੇ ਭੋਗਿਆ, ਜਿਹੜੇ ਮਾਨਸਿਕ ਪੀੜ ਚੱਲ ਰਹੇ ਨੇ, ਉਹਨਾਂ ਨੂੰ ਇਹ ਅਹਿਸਾਸ ਕਰਾਉਣ ਦੀ ਲੋੜ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਚਲੋ ਬਾਦਰਕਿਆਂ ਨੇ ਤਾਂ ਜੋ ਕੀਤਾ ਸੋ ਕੀਤਾ, ਕਾਂਗਰਸੀਆਂ ਨੇ ਜੋ ਕੀਤਾ ਸੋ ਕੀਤਾ, ਪਰ ਅਸੀਂ ਦੇਖ ਲਓ ਕਿੰਨੇ ਚੰਗੇ ਆ। ਜੇਕਰ ਤੁਸੀਂ ਸਾਨੂੰ ਮੌਕਾ ਦਿੱਤਾ ਤਾਂ ਅਸੀਂ
बिल्कुल सही गल कीती आ। ਅਸੀਂ ਪੰਜਾਬ ਦੇ ਵਿੱਚ ਡੇਰਾ ਸਰਸਾ ਦਾ ਡੇਰਾ ਸਲਾਵਤਪੁਰਾ ਨਹੀਂ ਖੁੱਲਣ ਦਿੱਤਾ। ਅਸੀਂ ਉੱਥੇ ਡੇਰਾ ਸਰਸਾ ਦੇ ਸਮਰਥਕ ਪਹੁੰਚਣ ਨਹੀਂ ਦਿੱਤੇ। ਅਸੀਂ ਪ੍ਰੋਗਰਾਮ ਦੇ ਉੱਤੇ ਪਾਬੰਦੀ ਲਾਤੀ ਤੇ ਸਿੱਖਾਂ ਨੂੰ ਕਿਹਾ ਕਿ ਤੁਹਾਨੂੰ ਘਰਾਂ ਤੋਂ ਆਉਣ ਦੀ ਲੋੜ ਨਹੀਂ, ਤੁਹਾਨੂੰ ਦੁਖੀ ਹੋਣ ਦੀ ਲੋੜ ਨਹੀਂ, ਤੁਹਾਨੂੰ ਕੋਈ ਪੀੜ ਕੋਈ ਸੰਤਾਪ ਹੋਰ ਅਸੀਂ ਨਹੀਂ ਦੇਵਾਂਗੇ। ਆ ਦੇਖੋ ਤੁਸੀਂ ਬੇਸ਼ੱਕ ਦੀ ਘਰੋਂ ਨਿਕਲ ਕੇ ਦੇਖ ਲਓ ਜੇ ਉੱਥੇ ਅਸੀਂ ਇਕੱਠ ਹੋਣ ਦਿੱਤਾ ਹੋਵੇ। ਪਰ ਕੰਮ ਉਲਟ ਹੋਇਆ ਸੀ। ਕੱਲ ਸਿੱਖ ਜਿਹੜੇ ਸੀ ਉਹਨਾਂ ਨੂੰ ਛਿੱਤਰ ਫੇਰ ਕੇ ਉਹਨਾਂ ਨੂੰ ਤੁੰਨ ਕੇ ਰੱਖ ਦਿੱਤਾ, ਜਿਹਨੂੰ ਕਹਿੰਦੇ ਆ। ਹਰ ਥਾਂ ਤੇ ਬੁੱਚੜ ਜ਼ਾਲਮ ਤੇ ਡਾਂਗਾ ਤੇ ਅਸਾਲਟਾਂ ਚੱਕ ਕੇ ਪੁਲਿਸ ਵਾਲੇ ਖੜੇ ਸੀ। ਜਿਹੜਾ ਵੀ ਸਿੱਖ ਦਾ ਪਤਾ ਲੱਗਦਾ ਸੀ ਇਹ ਸਲਾਵਤਪੁਰ ਡੇਰੇ ਦੇ ਖਿਲਾਫ ਜਾ ਰਿਹਾ, ਉਹਨੂੰ ਜਲੀਲ ਕੀਤਾ ਜਾਂਦਾ ਸੀ। ਤੇ ਜਿਹੜੇ ਡੇਰਾ ਸਰਸਾ ਵੱਲ ਨੂੰ ਜਾ ਰਹੇ ਸੀ ਉਹਨਾਂ ਨੂੰ ਪੁਲਿਸ ਪੂਰੀ ਪ੍ਰੋਟੈਕਸ਼ਨ ਦੇ ਰਹੀ ਸੀ। ਪੂਰੇ ਢੋਲ ਵਜਾ ਕੇ ਭੰਗੜੇ ਪਾ ਰਹੇ ਸੜਕਾਂ ਤੇ ਵੀਡੀਓਜ਼ ਬਣਾ ਕੇ ਉਹਨਾਂ ਨੇ ਪਾਈਆਂ ਨੇ। ਤੇ ਉੱਥੇ ਉਹਨਾਂ ਨੇ ਐਲਾਨੀਆ ਤੌਰ ਤੇ ਕਿਹਾ ਕਿ ਸਾਨੂੰ ਨਹੀਂ ਪਤਾ ਕਿਹੜਾ ਕਾਨੂੰਨ ਨੇ ਉਹਨੂੰ ਸਜ਼ਾ ਦਿੱਤੀ ਆ, ਕਿਹੜਾ ਕਾਨੂੰਨ ਉਹਨੂੰ ਬਲਾਤਕਾਰੀ ਮੰਨਦਾ ਤੇ ਕਿਹੜਾ ਉਹਨੂੰ ਮੰਨਦਾ ਹੈਗਾ ਕਾਤਲ। ਸਾਡਾ ਤਾਂ ਜੀ ਉਹ ਮਹਾਪੁਰਸ਼ ਆ, ਸਾਡਾ ਤਾਂ ਉਹ ਸੰਤ ਆ। ਸੋ ਉਹ ਬੰਦਾ ਜਿਹਨੂੰ ਭਾਰਤ ਦਾ ਸਿਸਟਮ ਸਜ਼ਾ ਦੇਈ ਬੈਠਾ ਉਮਰ ਕੈਦਾਂ ਦੀ, ਉਹਦੇ ਹੱਕ ਦੇ ਵਿੱਚ ਪੂਰੇ ਦਾ ਪੂਰਾ ਹਕੂਮਤੀ ਸਿਸਟਮ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਕੱਲ ਜਿਵੇਂ ਪੈਰਾਂ 'ਚ ਉਹਦੇ ਲਿਟੀ ਆ। ਇਹ ਗੱਲ ਦਾ ਸਿੱਖ ਕੌਮ ਜਿਹੜੀ ਆ ਇੱਕ ਹੋਰ ਭਾਜੀ ਚੜੀ ਹੋਈ ਮੰਨਦੀ। ਠੀਕ ਆ, ਆਪਾਂ ਕਵਾਂਗੇ ਕਿ ਜੀ ਜਲੰਧਰ ਦੇ ਵਿੱਚ ਜਦੋਂ ਹੁਣ ਚੋਣ ਹੋਊਗੀ ਉਦੋਂ ਇਹ ਜਿਵੇਂ ਲਤੀਫਪੁਰਾ ਕਾਂਡ ਆ, ਜਿਵੇਂ ਜੀਰਾ ਕਾਂਡ ਆ, ਤੇ ਜਿਵੇਂ ਇਹ ਹੁਣ ਕਰਤੂਤ ਕੀਤੀ ਆ ਵੀ ਇਹਦੇ ਨਾਲ ਲੋਕ ਵੋਟਾਂ ਨਹੀਂ ਪਾਉਣਗੇ। ਪਰ ਅਸਲ ਵਿੱਚ ਇਹ ਸਾਰਾ ਕੁਝ ਸਿੱਖਾਂ ਦੀ ਹੇਠੀ ਕਰਨ ਲਈ ਭਗਵੰਤ ਮਾਨ ਦੀ ਸਰਕਾਰ ਕਰਨ ਲਈ ਕਿਉਂ ਮਜਬੂਰ ਹੋਈ ਆ। ਇਹ ਗੱਲ ਸਾਨੂੰ ਸਮਝਣ ਦੀ ਲੋੜ ਆ ਕਿ ਪੰਜਾਬ ਦੇ ਵਿੱਚ ਸਰਕਾਰ ਚਾਹੇ ਜਿਹਦੀ ਮਰਜ਼ੀ ਬਣਾ ਦੋ, ਉਹਦੇ ਆਲੇ ਦੁਆਲੇ ਇੱਕ ਇਹੋ ਜਿਹਾ ਢਾਂਚਾ ਸਿਸਟਮ ਲਾਜ਼ਮੀ ਖੜਾ ਹੋ ਜਾਂਦਾ ਜਿਹੜਾ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤਦਾ, ਜਿਹੜਾ ਸਿੱਖੀ ਦੇ ਦੋਖੀਆਂ ਦੇ ਹੱਕ 'ਚ ਭੁਗਤਦਾ। ਸੋ ਅਦਿੱਤਿਆ ਇਨਸਾ ਵਰਗੇ ਬੰਦੇ ਜਿਨ੍ਹਾਂ ਨੇ ਮੋਦੀ ਸਰਕਾਰ ਨਾਲ ਮੇਲ ਮਿਲਾਪ ਕਰਕੇ ਪਹਿਲਾਂ ਤਾਂ ਉਹਨੂੰ ਇੱਕ ਵਾਰੀ ਹਸਪੀਟਲ ਚੁੱਕਣ ਦਾ ਕੀਤਾ ਕਿ ਜੀ ਏਦਾਂ ਇਹ ਉਦਾਂ ਜੀ, ਫਿਰ ਉਹਦੀ ਮਾਂ ਨੂੰ ਮਿਲਾਓ, ਉਹਦੇ ਫਲਾਣੇ ਨੂੰ ਮਿਲਾਓ ਕਰਦੇ ਕਰਾਉਂਦਿਆਂ ਨੇ ਅਖੀਰ ਦੇ ਉੱਤੇ ਉਹਦੀ ਪੈਰੋਲਾਂ ਸ਼ੁਰੂ ਕਰਾ ਲਈਆਂ। ਪੈਰੋਲਾਂ ਪੰਜਾਬ ਤੋਂ ਬਾਹਰ ਬਿਠਾ ਕੇ ਕਰਾ ਲੈਣੇ ਆ ਜੀ। ਫਿਰ ਜੀ ਉਹਦੀ ਹੁਣ ਹੌਲੀ ਹੌਲੀ ਗੱਲ ਇੱਥੇ ਲਿਆਂਦੀ ਕਿ ਸਲਾਵਤਪੁਰਾ ਡੇਰਾ ਜਿਹੜਾ ਸਿੱਖਾਂ ਨੂੰ ਇਸ ਕਰਕੇ ਰੜਕਦਾ ਕਿ ਉੱਥੇ ਦਸ਼ਮੇਸ਼ ਪਾਤਸ਼ਾਹ ਦਾ ਸਾਂਗ ਰਚਾਇਆ ਸੀ ਇਹਨੇ, ਉੱਥੇ ਅਮਰ ਸੰਚਾਰ ਦਾ ਜਲੂਸ ਕੱਢਿਆ ਸੀਗਾ ਵੀ ਅਸੀਂ ਉਹਦਾ ਮਜ਼ਾਕ ਬਣਾਉਂਦੇ ਆ ਜੀ। ਇਹਨਾਂ ਨੇ ਸਿੱਖਾਂ ਜਜ਼ਬਾਤਾਂ ਦੀ ਹੇਠੀ ਉੱਥੇ ਕੀਤੀ ਤੇ ਉਸ ਡੇਰੇ ਦੇ ਖਿਲਾਫ ਸਿੱਖ ਮਨਾਂ ਦੇ ਵਿੱਚ ਅੰਤਾਂ ਦਾ ਰੋਹ ਆ ਤੇ ਉਹ ਸਾਡੀ ਹੇਠੀ ਕਰੇ, ਸਾਡਾ ਜਲੂਸ ਕਰੇ ਕੱਢੇ ਤੇ ਉੱਥੇ ਡੇਰਾ ਸਲਾਵਤਪੁਰਾ ਦੇ ਵਿੱਚ ਵੱਡਾ ਪ੍ਰੋਗਰਾਮ ਰੱਖ ਕੇ ਸਿੱਖਾਂ ਨੂੰ ਜਲੀਲ ਕਰਨ ਦੇ ਲਈ ਜਿਹੜਾ ਕੁਝ ਹੋਇਆ ਉਹਦੇ 'ਚ ਭਗਵੰਤ ਮਾਨ ਦੀ ਸਰਕਾਰ ਡੇਰਾ ਸਰਸਾ ਵਾਲੇ ਪਾਸੇ ਭੁਗਤੀ। ਤੇ ਉਹਦੇ ਵਿੱਚ ਅਗਲੀ ਗੱਲ ਇਹ ਕਿ ਅਦਿੱਤਿਆ ਇਨਸਾ ਨੇ ਜਾਂ ਭਾਰਤੀ ਖੁਫੀਆ ਏਜੰਸੀਆਂ ਨੇ ਜਾਂ ਮੋਦੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਨੇ ਜਿਹੜੀ ਸਾਰੀ ਇਹ ਖੇਡ ਵਿਉਂਤੀ, ਜਿੱਥੇ ਬਹਿ ਕੇ ਸਾਜ਼ਿਸ਼ ਰਚੀ, ਜਿੱਥੇ ਸਾਰੇ ਬੰਦੇ ਇਕੱਠੇ ਹੋਏ, ਡੇਰਾ ਸਰਸਾ ਵੱਲੋਂ ਅਦਿੱਤਿਆ ਇਨਸਾ ਗਿਆ ਹੋਣਾ, ਹਨੀਪ੍ਰੀਤ ਗਈ ਹੋਣੀ ਆ, ਡੇਰਾ ਸਰਸਾ ਦਾ ਮੁਖੀ ਦੇ ਕੋਈ ਹੋਰ ਬੰਦੇ ਗਏ ਹੋਣੇ ਆ, ਮੋਦੀ ਸਰਕਾਰ ਨੇ ਕੋਈ ਖੁਫੀਆ ਏਜੰਸੀਆਂ ਦੇ ਅਧਿਕਾਰੀ ਵਿਚਾਲੇ ਬਿਠਾਏ ਹੋਣੇ ਆ। ਤੇ ਇਵੇਂ ਹੀ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰ ਨੇ, ਜਿਹੜੇ ਆਗੂ ਨੇ, ਇਹਨਾਂ ਚੋਂ ਕਿਹੜੇ ਆਗੂ ਦੀ ਡਿਊਟੀ ਲਾਈ ਗਈ ਹੋਣੀ ਆ ਵੀ ਤੂੰ ਕੋਆਰਡੀਨੇਟ ਕਰਨਾ ਸਾਰਿਆਂ ਨੂੰ, ਤੈਂ ਸਾਰਿਆਂ ਦੇ ਨਾਲ ਸਹਿਮਤੀ ਬਣਾ ਕੇ ਤੇਰੀ ਡਿਊਟੀ ਆ ਕਿ ਉਧਰੋਂ ਜਦੋਂ ਕਿਸੇ ਡੇਰੇ ਚੋਂ ਬਹਿ ਕੇ ਉਹ ਜਿਹੜਾ ਡੇਰਾ ਸਰਸਾ ਦਾ ਮੁਖੀ ਆ ਉਹ ਲਾਈਵ ਹੋ ਕੇ ਬੋਲੇ ਕਰੇ, ਉਹਦਾ ਪੂਰਾ ਪ੍ਰਬੰਧ ਤੇਰੇ ਕੋਲੇ ਹੋਵੇ, ਤੂੰ ਇਸ ਵਾਰ ਰੂਮ ਦੇ ਵਿੱਚ ਬਹਿ ਕੇ ਕੰਟਰੋਲ ਕਰਨਾ, ਤੇਰੇ ਕੋਲੇ ਹੀ ਇਨਫੋਰਮੇਸ਼ਨ ਆਊਗੀ ਕਿ ਹੁਣ ਪੰਜਾਬ ਦੀਆਂ ਸੜਕਾਂ ਦੇ ਉੱਤੇ ਡੇਰਾ ਸਰਸਾ ਦੇ ਸਮਰਥਕ ਤੁਰੇ ਜਾ ਰਹੇ ਨੇ, ਉਹ ਡੇਰਾ ਸਲਾਵਤਪੁਰਾ 'ਚ ਪਹੁੰਚ ਗਏ। ਤੂੰ ਹੀ ਇਸ ਗੱਲ ਦਾ ਜ਼ਿੰਮੇਵਾਰ ਹੋਏਗਾ ਕਿ ਹਰ ਥਾਂ ਤੇ ਪੁਲਿਸੀਆਂ ਨੂੰ ਕਵੇਂ ਕਿ ਇੱਥੇ ਆਹ ਬੰਦੇ ਕਿਉਂ ਇਕੱਠੇ ਹੋਏ ਆ ਸਿੱਖ, ਇਹਨਾਂ ਨੂੰ ਭਜਾਓ। ਤਾਂ ਉਹ ਲੀਡਰ, ਉਹ ਆਮ ਆਦਮੀ ਪਾਰਟੀ ਦਾ ਆਗੂ ਕੌਣ ਆ ਜਿਹਨੇ ਸਾਰਾ ਕੁਝ ਕੋਆਰਡੀਨੇਟ ਕੀਤਾ, ਉਸ ਬੰਦੇ ਦਾ ਪਤਾ ਲੱਗਣਾ ਅਤ ਜ਼ਰੂਰੀ ਆ। ਕਿਉਂਕਿ ਪੰਜਾਬ ਦੇ ਪੰਥ ਦੇ ਉਲਟ ਇਹ ਜਿਹੜੀ ਸਾਜ਼ਿਸ਼ ਰਚੀ ਗਈ ਆ ਇਹ ਰੁਕਣੀ ਨਹੀਂ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਭਾਂਬੜ ਮੱਚਣਗੇ। ਪੰਜਾਬ ਨੂੰ ਇੱਕ ਵਾਰੀ ਫੇਰ ਤਪਦੇ ਕੜਾਹੇ 'ਚ ਸੁੱਟਿਆ ਜਾ ਰਿਹਾ, ਬਲਦੀ ਭਾਂਬੜ ਦੇ ਵਿੱਚ ਸੁੱਟਿਆ ਜਾ ਰਿਹਾ, ਪੰਜਾਬ ਨੂੰ ਲਾਂਬੂ ਲਾਏ ਜਾ ਰਹੇ। ਸਿੱਖ ਜਜ਼ਬਾਤਾਂ ਦੀ ਹੇਠੀ ਕਰਕੇ ਸਿੱਖਾਂ ਨੂੰ ਇੱਕ ਪਾਸੇ ਤਾਂ ਇਹ ਕਿ ਜੀ ਇਨਸਾਫ ਹੋਊਗਾ, ਇੱਕ ਪਾਸੇ ਤਾਂ ਇਹ ਕਿ ਜਿਹੜਾ ਉਹ ਸੰਧਵਾਂ ਗਿਆਨੀ ਜੈਲ ਸਿੰਘ ਦਾ ਪੋਤਾ
ਉਹ ਆ ਕੇ ਉੱਥੇ ਸੁਖਰਾਜ ਸਿੰਘ ਦਾ ਮੋਰਚਾ ਜਿੱਥੇ ਉੱਥੇ ਆ ਕੇ ਵਾਅਦੇ ਕਰਕੇ ਜਾਂਦਾ। ਦੂਜੇ ਪਾਸੇ ਹਰ ਗੱਲ ਡੇਰਾ ਸਰਸਾ ਦੇ ਹੱਕ 'ਚ ਭੁਗਤ ਰਹੀ ਹੈ। ਡੇਰਾ ਸਰਸਾ ਨੇ ਆਪਦੇ ਬੰਦੇ ਅਟਾਰਨੀ ਜਨਰਲ ਲਵਾ ਲਏ। ਡੇਰਾ ਸਰਸਾ ਨੇ ਆਪਦੇ ਮਰਜ਼ੀ ਦੇ ਸਲਾਵਤਪੁਰੇ 'ਚ ਪ੍ਰੋਗਰਾਮ ਕਰਵਾ ਲਏ। ਡੇਰਾ ਸਰਸਾ ਨੇ ਵੋਟਾਂ ਜਿਹੜੀਆਂ ਪਾਈਆਂ ਭਗਵੰਤ ਮਾਨ ਦੀ ਸਰਕਾਰ ਮੌਕੇ ਇਹਨਾਂ ਨੂੰ, ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੂੰ, ਉਹਦਾ ਪੂਰਾ ਪੂਰਾ ਮੁੱਲ ਵੱਟਿਆ ਹੋਇਆ। ਤੇ ਆਪਾਂ ਇੱਥੇ ਬੈਠੇ ਡੀਕੀ ਜਾਓ ਕਿ ਜੀ ਬਾਦਲ ਕਿਆ ਤੋਂ ਤਾਂ ਨਹੀਂ ਕੁਝ ਹੋਇਆ, ਕੈਪਟਨ ਫੱਟੇ ਚੱਕੂ, ਫਿਰ ਕੈਪਟਨ ਤੋਰਦਾ, ਹੁਣ ਜੀ ਚੰਨੀ ਵੱਟ ਕੱਢੂ, ਚੰਨੀ ਤੋਰਤਾ, ਹੁਣ ਜੀ ਭਗਵੰਤ ਮਾਨ ਆਇਆ ਕਰੂ। ਭਾਈ ਕੋਈ ਨਹੀਂ ਤੁਹਾਡਾ, ਹਮਰਾ ਕੋਈ ਨਹੀਂ ਹੈ ਜੀ, ਹਮਰਾ ਸਤਿਗੁਰ ਪਿਆਰਾ ਜੀ। ਕਿਹੜੇ ਚੱਕਰਾਂ 'ਚ ਪਏ ਹੋਏ ਹੋ? ਉਲਟਾ ਸੁਖਬੀਰ ਸਿੰਘ ਬਾਦਲ ਵਰਗੇ ਜਿਨ੍ਹਾਂ ਨੂੰ ਸਟੇਜਾਂ ਤੋਂ ਲੋਕ ਲਾਹਣਤਾਂ ਪਾਉਂਦੇ ਆ, ਜਿਨ੍ਹਾਂ ਨੂੰ ਲੋਕ ਕਹਿੰਦੇ ਆ ਕਿ ਤੁਸੀਂ ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਉਲਟਾ ਉਹ ਝੜਗਿੱਲੀਆਂ ਪਾਉਂਦੇ ਫਿਰਦੇ ਆ ਕਿ ਕੀ ਵਿਗਾੜ ਲਿਆ ਸਿੱਖਾਂ ਨੇ ਭਗਵੰਤ ਮਾਨ ਦਾ, ਦੇਖ ਲਾਂਗੇ ਕੀ ਵਿਗਾੜ ਲੈਣਗੇ ਉਹਦਾ, ਇਹੀ ਆਪਣੇ ਨਾਲ ਹੋਣਾ ਸੀ। ਆਪਾਂ ਐਵੇਂ ਪਿੱਛੇ ਹਟ ਗਏ, ਆਪਾਂ ਨੂੰ ਗੱਜ ਵੱਜ ਕੇ ਡੇਰਾ ਸਰਸਾ ਦਾ ਸਾਥ ਦੇਣਾ ਚਾਹੀਦਾ ਸੀ। ਇਹਨਾਂ ਨੇ ਪਿਛਲੇ ਦਿਨਾਂ 'ਚ 4-5 ਜਿਹੜੀਆਂ ਸਟੇਟਮੈਂਟਾਂ ਨੇ ਉਹ ਡੇਰਾ ਸਰਸਾ ਦੇ ਖਿਲਾਫ ਵਿੱਚ ਦਿੱਤੀਆਂ ਨੇ, ਤੇ ਮੇਰੀ ਗਰੰਟੀ ਆ ਕਿ ਸੁਖਬੀਰ ਬਾਦਲ ਆਪਦੇ ਬੰਦਿਆਂ ਨੂੰ ਕਹਿੰਦਾ ਹੋਣਾ ਮੈਂ ਐਵੇਂ ਤੁਹਾਡੇ ਦਬਾਅ 'ਚ ਆ ਕੇ ਪਿਤਾ ਜੀ ਦੇ ਖਿਲਾਫ ਬੋਲ ਬੈਠਿਆ, ਸਾਨੂੰ ਚਾਹੀਦਾ ਹੀ ਨਹੀਂ, ਸਿੱਖ ਕੁਝ ਨਹੀਂ ਕਰਨ ਜੋਗੇ, ਸਿੱਖਾਂ ਦੀ ਤਾਕਤ ਹੀ ਕੋਈ ਨਹੀਂ। ਸੋ ਜਿੱਥੇ ਇਹੋ ਜਿਹਾ ਮਾਹੌਲ ਆ ਕਿ ਸਿੱਖਾਂ ਨੂੰ ਸਭ ਪਾਸਿਆਂ ਤੋਂ ਢੱਕ ਕੇ ਕੰਧ ਨਾਲ ਲਾਇਆ ਜਾ ਰਿਹਾ ਹੋਵੇ, ਉੱਥੇ ਸਾਡੀ ਕੌਮ ਦੇ ਉਹ ਆਗੂ ਜਿਹੜੇ ਕਹਿੰਦੇ ਆ ਕਿ ਸਾਡੇ ਸਿਰ ਤੇ ਧਰਤੀ ਸਾਰੀ ਖੜੀ ਆ, ਉਹ ਕਹਿੰਦੇ ਆ ਨਹੀਂ ਨਹੀਂ ਇੰਨੇ ਮਾੜੇ ਹਾਲਾਤ ਨਹੀਂ। ਹੋਰ ਹਾਲਾਤ ਕਿਵੇਂ ਮਾੜੇ ਹੁੰਦੇ ਆ ਜੀ? ਹੋਰ ਹਾਲਾਤ ਕਿਵੇਂ ਮਾੜੇ ਹੁੰਦੇ ਜਦੋਂ ਤੁਹਾਡੀ ਧਰਤੀ ਉੱਤੇ ਤੁਹਾਡੀ ਸੁਣਵਾਈ ਕੋਈ ਨਹੀਂ, ਤੇ ਉਹ ਅਗਲੇ ਤੁਹਾਨੂੰ ਮੋਰਚਾ ਉੱਥੇ ਲਵਾ ਦਿੱਤਾ ਵੀ ਆਓ ਜੀ ਇੱਥੇ ਆਪਾਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਗੱਲ ਕਰਨੀ ਹੈ। ਉੱਥੇ ਭਾਈ ਪਰਮਜੀਤ ਸਿੰਘ ਭਿਓਰਾ ਤੇ ਭਾਈ ਜਗਤਾਰ ਸਿੰਘ ਤਾਰੇ ਨੇ ਆਪਦੇ ਵੱਖਰੇ ਵਿਚਾਰ ਪੇਸ਼ ਕਰ ਦਿੱਤੇ ਆ, ਕੋਈ ਮੰਨੇ ਨਾ ਮੰਨੇ, ਪਰ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ ਅਸੀਂ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਹੋ ਕੇ ਘਰਾਂ ਚੋਂ ਨਿਕਲੇ ਸੀ। ਸਾਡੇ ਤੋਂ ਪਹਿਲਾਂ ਹਜ਼ਾਰਾਂ ਬੰਦੇ ਜਿਹੜੇ ਆ ਉਹ ਫੜੇ ਵੀ ਗਏ, ਸ਼ਹੀਦ ਵੀ ਹੋਏ, ਗਾਂ ਵੀ ਹੋਣਗੇ। ਆਪਾਂ ਪਹਿਲਾਂ ਕਿੰਨੇ ਕੁ ਬੰਦਿਆਂ ਦੀ ਰਿਹਾਈ ਲਈ ਉਦੋਂ ਮੋਰਚੇ ਲਾਉਂਦੇ ਰਹੇ ਆ। ਆਪਾਂ ਖਾਲਿਸਤਾਨ ਦੇ ਸੰਘਰਸ਼ ਨੂੰ ਮਜ਼ਬੂਤ ਕਰਦੇ ਹੁੰਦੇ ਸੀ ਜਦੋਂ ਕੋਈ ਫੜਿਆ ਜਾਂਦਾ ਸੀ, ਜਦੋਂ ਕੋਈ ਸ਼ਹੀਦ ਹੁੰਦਾ ਸੀ। ਆਹ ਜਿਹੜਾ ਕੰਮ ਆ ਵੀ ਸਾਡੇ ਅਸੀਂ ਕੋਈ ਸਾਨੂੰ ਰਿਹਾਈ ਦੀ ਲੋੜ ਨਹੀਂ, ਤੁਸੀਂ ਖਾਲਿਸਤਾਨ ਦੇ ਸੰਘਰਸ਼ ਨੂੰ ਮਜ਼ਬੂਤ ਕਰੋ। ਉਹਨਾਂ ਨੇ ਪ੍ਰੋਗਰਾਮ ਵੀ ਦਿੱਤਾ ਵੀ ਜਿਹੜਾ ਤੁਸੀਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ ਮੋਰਚਾ ਲਾਇਆ, ਇਹਦੇ ਵਿੱਚ ਖਾਲਿਸਤਾਨ ਦੇ ਸੰਘਰਸ਼ ਨੂੰ ਬੁਲੰਦ ਕਰਨ ਵਾਲੀਆਂ ਗੱਲਾਂ ਬਾਤਾਂ ਹੋਰ ਹੋਣ, ਬਹੁਤ ਸਾਰੇ ਮਸਲੇ ਮਸਾਇਲ ਨੇ, ਬਹੁਤ ਸਾਰੀਆਂ ਹੋਰ ਗੱਲਾਂ ਨੇ, ਉਹ ਵੀ ਕਰੋ, ਪਰ ਮੁੱਖ ਏਜੰਡਾ ਖਾਲਿਸਤਾਨ ਬਣਾਓ, ਨਾ ਕਿ ਇਸ ਗੱਲ ਤੇ ਲੈ ਆਓ ਕਿ ਜੀ ਬਸ ਜੇਲ੍ਹਾਂ ਚੋਂ ਨਜ਼ਰਬੰਦ ਰਿਹਾ ਕਰ। ਜੇਲ੍ਹਾਂ ਚੋਂ ਨਜ਼ਰਬੰਦ ਤਾਂ ਉਹ ਅੱਧੇ ਘੰਟੇ 'ਚ ਛੱਡ ਦੇਣਗੇ, ਜਾ ਕੇ ਮੋਦੀ ਨਾਲ 4 ਜਣੇ ਗੱਲ ਕਰ ਲੈਣ ਵੀ ਅਸੀਂ ਖਾਲਿਸਤਾਨ ਛੱਡਿਆ ਜੀ, ਅਸੀਂ ਭਾਰਤ ਮਾਤਾ ਕੀ ਜੈ ਕਹਿਣ ਨੂੰ ਤਿਆਰ। ਉਹਨਾਂ ਨੇ ਇਸੇ ਕਰਕੇ ਤਾਂ ਸਾਡੇ ਬੰਦੇ ਅੰਦਰ ਰੱਖੇ ਹੋਏ ਨੇ ਕਿ ਸਾਡੀ ਨੀਂਹ ਪਵਾਉਣੀ ਚਾਹੁੰਦੇ ਆ। ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਇਨਸਾਫ ਦਾ ਤਕਾਜ਼ਾ ਕੀ ਹੈ, ਸਭ ਪਤਾ ਉਹਨਾਂ ਨੂੰ। ਜਦੋਂ ਪਿਛਲੇ ਸਾਲ ਮੋਦੀ ਨੇ ਆਉਣਾ ਸੀ ਇੱਥੇ, ਜਦੋਂ ਭੱਜਿਆ ਮੋਦੀ ਫਿਰੋਜ਼ਪੁਰੋਂ, ਉਦੋਂ ਵੀ ਸਾਡੇ ਬਹੁਤ ਸਾਰੇ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਬੰਦਿਆਂ ਨੂੰ ਚੋਗਾ ਪਾਇਆ ਗਿਆ। ਉਹਨਾਂ ਨੂੰ ਇਹ ਲਾਰਾ ਲਾਇਆ ਗਿਆ ਕਿ ਜੀ ਮੋਦੀ ਸਾਹਿਬ ਤਾਂ ਤਿਆਰ ਬੈਠੇ ਆ ਵੀ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ਤਾਬਦੀ ਸਮਾਰੋਹ ਮੌਕੇ, ਉਹਨਾਂ ਬੰਦਿਆਂ ਨੂੰ ਛੱਡਣ ਨੂੰ ਤਿਆਰ ਆ, ਬਸ ਤੁਸੀਂ ਇੱਕ ਵਾਰੀ ਸਾਰੇ ਬੰਦੇ ਲੈ ਕੇ ਮੋਦੀ ਸਾਹਿਬ ਦਾ ਵੈਲਕਮ ਕਰੋ। ਤੇ ਸਿੱਖ ਸੰਘਰਸ਼ ਨਾਲ ਸੰਬੰਧਿਤ, ਖਾਸ ਤੌਰ ਤੇ ਬੇਅੰਤ ਸਿੰਘ ਕਾਂਡ ਨਾਲ ਸੰਬੰਧਿਤ ਸਿੰਘਾਂ ਦੇ ਪਰਿਵਾਰਾਂ ਦੇ ਵਿੱਚੋਂ 1-2 ਪਰਿਵਾਰਾਂ ਨੇ ਬਹੁਤ ਇਸ ਗੱਲ ਦੇ ਉੱਤੇ ਯਕੀਨ ਵੀ ਕਰ ਲਿਆ ਸੀ, ਪਰ ਅੱਜ ਉਹਨਾਂ ਨੂੰ ਵੀ ਪਤਾ ਵੀ ਮੋਦੀ ਸਰਕਾਰ ਸਾਨੂੰ ਬੇਵਕੂਫ ਬਣਾ ਰਹੀ ਸੀ। ਸੋ ਭਗਵੰਤ ਮਾਨ ਦੀ ਸਰਕਾਰ, ਮੋਦੀ ਦੀ ਸਰਕਾਰ ਇੱਕ ਸਿਸਟਮ ਦੇ ਵਿੱਚੋਂ ਸਿੱਖਾਂ ਦੀ ਹੇਠੀ ਕਰ ਰਹੇ। ਸਾਡੀ ਕੌਮ ਦੀ ਲੜਾਈ ਖਾਲਿਸਤਾਨ ਦੀ ਹੈ, ਉਹਦੇ ਵਿੱਚ ਬਹੁਤ ਸਾਰੇ ਮੁੱਦੇ ਆਉਣਗੇ, ਉਹਨਾਂ ਨੂੰ ਸੰਗਤ ਵਿੱਚ, ਪਬਲਿਕ ਦੇ ਵਿੱਚ ਉਭਾਰਨਾ ਸਾਡੀ ਲੋੜ ਆ, ਉਹ ਉਭਾਰੀਏ, ਪਰ ਉਹਨਾਂ ਮੁੱਦਿਆਂ ਨੂੰ ਸਾਰਾ ਕੁਝ ਮੰਨ ਲੈਣਾ ਕੋਈ ਜ਼ਰੂਰੀ ਗੱਲ ਨਹੀਂ ਹੁੰਦੀ ਹੈ। ਸਾਰਾ ਕੁਝ ਸਾਡਾ ਖਾਲਿਸਤਾਨ ਹੀ, ਖਾਲਿਸਤਾਨ ਦਾ ਸੰਘਰਸ਼ ਆ। ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਭਾਈ ਜਗਤਾਰ ਸਿੰਘ ਤਾਰੇ ਵਰਗੇ, ਭਾਈ ਪਰਮਜੀਤ ਸਿੰਘ ਭਿਓਰੇ ਵਰਗੇ ਕਰਦੇ ਆ, ਉਦੋਂ ਵਧੀਆ ਲੱਗਦਾ, ਚੰਗਾ ਲੱਗਦਾ ਵੀ ਅੱਜ ਵੀ ਸਾਡੀ ਕੌਮ ਦੇ ਯੋਧਿਆਂ ਦੇ ਅੰਦਰ ਉਹ ਅੱਗ, ਉਹ ਤਪਸ਼, ਉਹ ਰੋਹ, ਉਹ ਸਪਿਰਿਟ, ਉਹ ਸਿਦਕ ਮੌਜੂਦ ਆ ਜਿਹਦੀ ਸਾਡੀ ਕੌਮ ਨੂੰ ਲੋੜ ਆ। ਸਾਡੇ ਆਗੂ ਸਾਨੂੰ ਪਿੱਠ ਦਿਖਾ ਰਹੇ ਨੇ,
सानू गुमराह करने लई इस वेले बहुत सारे विद्वान कहाउण वाले लोग, बहुत सारे आगू कहाउण वाले लोग लगातार लगे हुए ने। ਜਦੋਂ ਅਸੀਂ ਦੁਨੀਆ ਦੇ ਇਤਿਹਾਸ ਤੇ ਨਜ਼ਰ ਮਾਰਦੇ ਹਾਂ, ਹਰ ਕੌਮ ਦੇ ਵਿਦਵਾਨ ਜਾਂ ਆਗੂ ਜਿਹੜੇ ਨੇ ਉਹ ਲੜਨ ਵਾਲਿਆਂ ਦਾ ਪੂਰਾ ਸਾਥ ਦਿੰਦੇ ਆ, ਉਸ ਕੌਮ ਦੇ ਯੋਧਿਆਂ ਨੂੰ, ਜੁਝਾਰੂਆਂ ਨੂੰ ਗਾਈਡ ਕਰਦੇ ਆ ਕਿ ਏਦਾਂ ਕਰੋ, ਆਹ ਨਾ ਕਰਿਓ। ਸਾਡੀ ਕੌਮ ਦੇ ਆਗੂ ਤੇ ਸਾਡੀ ਕੌਮ ਦੇ ਵਿਦਵਾਨ ਹਮੇਸ਼ਾ ਭਾਰਤ ਮਾਤਾ ਵਾਲੇ ਪਾਸੇ ਭੁਗਤੇ ਹੁੰਦੇ। ਸਾਡੀ ਇਸ ਵੇਲੇ ਦੀ ਧਾਰਮਿਕ ਲੀਡਰਸ਼ਿਪ, ਸਾਡੀ ਇਸ ਵੇਲੇ ਦੀ ਸਿਆਸੀ ਲੀਡਰਸ਼ਿਪ ਜਿਹੜੀ ਵੀ ਹੈ, ਉਹ ਸਾਰੀ ਨੂੰ ਇਹੀ ਤਾਪ ਚੜਿਆ ਹੋਇਆ ਵੀ ਕਿਸੇ ਤਰੀਕੇ ਨਾਲ ਸਿੱਖਾਂ ਤੋਂ ਭਾਰਤ ਮਾਤਾ ਕੀ ਜੈ ਕਹਾਉਣੀ। ਇੱਕ ਪਾਸੇ ਜਿਹਦੇ ਕੋਲੇ ਨਿੱਕੂ ਗਿਆ ਸੀ, ਉਹੀ ਨਹੀਂ ਮਾਨ, ਨਾ 3 ਚ ਨਾ 13 ਚ ਉਹ ਲੰਡੂ ਜਿਹਾ, ਉਹ ਉੱਠ ਕੇ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦਾ। ਉਹ ਜਿਵੇਂ ਕਿਸੇ ਵੇਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਕਿ ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਵਾਂਗਾ। ਉਹ ਵੀ ਇਹੋ ਜਿਹੀਆਂ ਸਟੇਟਮੈਂਟਾਂ ਦੇ ਕੇ ਲੋਕਾਂ ਦੇ ਵਿੱਚ ਚਰਚਾ ਚ ਆਇਆ ਫਿਰਦਾ ਕਿ ਮੈਨੂੰ ਤੁਸੀਂ ਬਸ ਸਾਥ ਦਿਓ, ਮੈਂ ਹਿੰਦੂ ਰਾਸ਼ਟਰ ਬਣਾਉਂਗਾ। ਸਿੱਖਾਂ ਦੇ ਕਿਸੇ ਧਾਰਮਿਕ ਆਗੂ ਤੋਂ, ਕਿਸੇ ਸੰਤ ਬਾਬੇ ਤੋਂ, ਕਿਸੇ ਸਿਆਸੀ ਲੀਡਰ ਤੋਂ ਇੰਨਾ ਨਹੀਂ ਸਰਿਆ ਵੀ ਠੋਕ ਵਜਾ ਕੇ ਕਹਿ ਦੇਣ ਕਿ ਜਿਵੇਂ ਉਹਨੇ ਹਿੰਦੂ ਰਾਸ਼ਟਰ ਕਿਹਾ ਸੀ ਸਿੱਖ ਰਾਸ਼ਟਰ ਕਹਿੰਦੇ ਆ, ਕਿ ਸਿੱਖਾਂ ਦੀ ਕੌਮ ਵੱਖਰੀ ਆ, ਸਿੱਖਾਂ ਦਾ ਸਭ ਕੁਝ ਵੱਖਰਾ ਤੇ ਸਿੱਖਾਂ ਦਾ ਮੁਲਕ ਵੀ ਵੱਖਰਾ ਚਾਹੀਦਾ। ਇੱਕ ਪਾਸੇ ਹਿੰਦੂ ਕੌਮ ਆ ਜਿਹਦਾ ਪੂਰਾ ਤਪ ਤੇਜ ਆ, ਜਿਹਦੇ ਕੋਲੇ ਰਾਜ ਭਾਗ ਦੀ ਤਾਕਤ ਆ, ਜਿਹਨੂੰ ਚਾਹਣ ਜੋ ਮਰਜ਼ੀ ਬਣਾ ਦੇਣ। ਉਹ ਤਾਂ ਇੱਥੋਂ ਤੱਕ ਫੜਾ ਮਾਰਦੇ ਆ ਵੀ ਅਕਾਲ ਤਖਤ ਦਾ ਜਥੇਦਾਰ ਜਿਹਨੂੰ ਚਾਹੀਏ ਮਰਜ਼ੀ ਬਣਾ ਸਕਦੇ ਆ, ਜਿਹਨੂੰ ਮਰਜ਼ੀ ਲਾ ਸਕਦੇ ਆ। ਇਹ ਤਾਂ ਚਲੋ ਉਹਨਾਂ ਦੀਆਂ ਗੱਲਾਂ। ਦੂਜੇ ਪਾਸੇ ਸਾਡੇ ਆਗੂ ਨੇ, ਉਹ ਆਪਦੀ ਕੌਮ ਦੇ ਉਹਨਾਂ ਲੋਕਾਂ ਨੂੰ ਬੁਰਾ ਭਲਾ ਬੋਲਣ ਤੇ ਵੀ ਇਹ ਮਰਵਾਉਣਗੇ ਜੀ, ਇਹ ਪਾਕਿਸਤਾਨ ਦੇ ਏਜੰਟ ਵਾ ਜੀ, ਇਹ ਜੀ ਦੁਸ਼ਮਣ ਨਾਲ ਰਲ ਕੇ, ਇਹ ਤਾਂ ਜੀ ਦੁਸ਼ਮਣ। ਹੁਣ ਇੱਕ ਹਿੰਦੀ ਦੀ ਫਿਲਮ ਆਈ ਆ, ਬੜੀ ਚਰਚਾ, ਉਹਦੇ ਵਿੱਚ ਐਂਡ ਦੇ ਉੱਤੇ ਉਹ ਜਿਹੜਾ ਫਿਲਮ ਦਾ ਨਾਇਕ ਆ, ਉਹ ਇਹ ਗੱਲ ਕਹਿੰਦਾ ਵੀ ਅੰਗਰੇਜ਼ਾਂ ਵੇਲੇ ਘੱਟੋ ਘੱਟ ਸਾਨੂੰ ਇਹ ਤਾਂ ਪਤਾ ਹੁੰਦਾ ਸੀ ਵੀ ਸਾਡਾ ਦੁਸ਼ਮਣ ਕੌਣ। ਉਸ ਵਾਂਗੂ ਅੱਜ ਸਾਡੀ ਕੌਮ ਨੂੰ ਇਹੀ ਨਹੀਂ ਪਤਾ ਵੀ ਸਾਡਾ ਦੁਸ਼ਮਣ ਕੌਣ। ਇੱਥੇ ਸਾਡੇ ਆਗੂ ਸਾਨੂੰ ਭਰਮਾਈ ਜਾਂਦੇ ਆ, ਉਹ ਜੀ ਪਾਕਿਸਤਾਨ ਦੇ ਮਗਰ ਲੱਗ ਕੇ ਆਪਾਂ ਕਿਤੇ ਐ ਨਾ ਹੋ ਜੇ। ਪਾਕਿਸਤਾਨ ਤੁਹਾਨੂੰ ਕੀ ਕਹਿੰਦਾ, ਮੁਸਲਮਾਨ ਤੁਹਾਨੂੰ ਕੀ ਕਹਿੰਦੇ ਆ, ਤੁਹਾਨੂੰ ਹਿੰਦੂ ਕੁੱਟਦਾ, ਤੁਹਾਨੂੰ ਇਸ ਵੇਲੇ ਹਿੰਦੁਸਤਾਨ ਕੁੱਟਦਾ। ਜਦੋਂ ਪਾਕਿਸਤਾਨ ਕੁਝ ਕਰੂਗਾ ਸਾਡਾ ਮਾੜਾ, ਸੀ ਪਾਕਿਸਤਾਨ ਦੇ ਵੀ ਉਹੋ ਜਿਹੀ ਗੱਲ ਕਰ ਲਾਂਗੇ। ਪਰ ਅੱਜ ਦੀ ਤਰੀਕ ਵਿੱਚ ਸਾਡਾ ਜਿਹੜਾ ਖੁਰਾ ਖੋਜ ਮਟਾਉਣ ਦਾ ਅਹਿਦ ਕਰੀ ਬੈਠਾ ਮੁਲਕ ਆ, ਉਹ ਇੰਡੀਆ ਵਾ। ਇੰਡੀਆ ਕਿਲਸ ਸਿੱਖਸ। ਸਿੱਖੀ ਅਤੇ ਸਿੱਖਾਂ ਦੇ ਖਾਤਮੇ ਲਈ ਜੋ ਕੁਝ ਇਸ ਵੇਲੇ ਹੋ ਰਿਹਾ, ਸਿੱਖਾਂ ਨੂੰ ਜਿਵੇਂ ਜਲੀਲ ਕੀਤਾ ਜਾ ਰਿਹਾ, ਸਿੱਖਾਂ ਨੂੰ ਜਿਵੇਂ ਮਾਰਿਆ ਜਾ ਰਿਹਾ, ਘੇਰਿਆ ਜਾ ਰਿਹਾ, ਸਿੱਖਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਭਰਨ ਦੇ ਯਤਨ ਹੋ ਰਹੇ ਨੇ ਕਿ ਤੁਹਾਡਾ ਕੁਝ ਨਹੀਂ ਹੋ ਸਕਦਾ, ਤੁਹਾਡੀ ਕੋਈ ਸੁਣਵਾਈ ਨਹੀਂ ਇਸ ਮੁਲਕ, ਤੁਹਾਡੀ ਕੋਈ ਹੈਸੀਅਤ ਨਹੀਂ, ਤੁਹਾਡੀ ਕੋਈ ਬੁੱਕਤ ਨਹੀਂ। ਤੁਹਾਡੇ 1978 ਤੋਂ ਹਜ਼ਾਰਾਂ ਬੰਦੇ ਮਾਰਤੇ, ਕੀ ਕਰ ਲਿਆ ਤੁਸੀਂ ਸਿੰਬੋਲਿਕ ਸਿਸਟਮ, ਸਿੰਬੋਲਿਕ ਜਸਟਿਸ ਦੀਆਂ ਗੱਲਾਂ ਤੁਸੀਂ ਕਰ ਸਕਦੇ ਹੋ, ਪਰ ਜੇ ਤੁਸੀਂ ਕਹੋ ਵੀ ਇੱਥੇ ਇਨਸਾਫ ਇਨਸੂਫ, ਇੱਥੇ ਨਹੀਂ। ਅਸਲ ਵਿੱਚ ਜਿਹੜਾ ਕੁਛ ਭਾਰਤੀ ਹਿੰਦੂਇਜ਼ਮ ਨੇ ਪਿਛਲੀਆਂ ਸਦੀਆਂ ਦੇ ਵਿੱਚ ਜਲਾਲਤ ਝੱਲੀ ਆ, ਉਹਦੇ ਮਨ ਤੇ ਰੋਸ ਆ। ਉਹਨੂੰ ਇਸ ਗੱਲ ਦਾ ਬੜਾ ਦੁੱਖ ਆ ਕਿ ਪਿਛਲੀਆਂ ਸਦੀਆਂ ਦੇ ਇਤਿਹਾਸ ਦੇ ਵਿੱਚ ਸਾਡੇ ਕੋਲੇ ਮਾਣ ਕਰਨ ਲੈ ਕੇ ਕੁਛ ਨਹੀਂ। ਸਾਡੇ ਮੰਦਿਰ ਢਾਹ ਦਿੱਤੇ ਗਏ, ਸਾਡੀਆਂ ਬੱਚੀਆਂ ਦਾ ਬੇਪਤ, ਸਾਡੇ ਬੰਦੇ ਮਾਰੇ, ਸਾਡਾ ਜਲੀਲ ਕੀਤਾ, ਔਰ ਛਿੱਤਰ ਫਿਰ ਕੇ ਅਗਲਿਆਂ ਨੇ ਸਾਡੇ ਤੋਂ ਜਿਹੜਾ ਸੀ ਸਾਡਾ ਧਰਮ ਜਿਹੜਾ ਸੀਗਾ ਉਹ ਖਵਾਇਆ। ਉਹ ਸਾਰੇ ਕਾਸੇ ਦੇ ਇਸ ਵਿੱਚ ਅੱਜ ਜਦੋਂ ਸਾਨੂੰ ਰਾਜ ਭਾਗ ਮਿਲ ਵੀ ਗਿਆ ਤਾਂ ਸਾਡੀ ਹੀਣਤਾ, ਉਹ ਕਹਿੰਦੇ ਸਾਨੂੰ ਟਿਕਣ ਨਹੀਂ ਦਿੰਦੀ। ਸਾਨੂੰ ਬਹੁਤ ਤਕਲੀਫ ਹੁੰਦੀ ਆ ਜਦੋਂ ਕੋਈ ਸਿੱਖ ਖਿੜ ਖਿੜ ਕੇ ਹੱਸਦਾ, ਸਾਨੂੰ ਬੜਾ ਦੁੱਖ ਹੁੰਦਾ ਜਦੋਂ ਕੋਈ ਮੁਸਲਮਾਨ ਜਿਹੜਾ ਹੈਗਾ ਉਹ ਆਪਦੇ ਬੱਚਿਆਂ ਨਾਲ ਜਾਂ ਆਪਦੇ ਪਰਿਵਾਰ ਨਾਲ, ਆਪਦੇ ਯਾਰਾਂ ਦੋਸਤਾਂ ਨਾਲ ਖੁਸ਼ ਹੁੰਦਾ। ਉਦੋਂ ਇਹਨਾਂ ਨੂੰ ਲੱਗਦਾ ਕਿ ਇਹ ਲੋਕ ਜਿਹੜੇ ਨੇ ਉਹ ਸਾਨੂੰ ਚੜਾ ਰਹੇ ਨੇ ਕਿ ਅਸੀਂ ਤੁਹਾਡੇ ਪੈਂਦੀਆਂ ਦੇਖੀਆਂ ਹੋਈਆਂ ਨੇ, ਅਸੀਂ ਤੁਹਾਡੇ ਛਿੱਤਰ ਫਿਰਦਾ ਦੇਖਿਆ ਹੋਇਆ। ਤੋ ਇੱਕ ਹੀਣਤਾ ਦੇ ਵਿੱਚੋਂ ਜਿਹੜਾ ਪਿਛਲੀਆਂ ਸਦੀਆਂ ਦੇ ਵਿੱਚ ਇਹਨਾਂ ਨੇ ਝੱਲਿਆ, ਇਹਨਾਂ ਦੀਆਂ ਉਹਨਾਂ ਵੇਲਿਆਂ ਦੇ ਵਿੱਚ ਜੋ ਕੁਝ ਇਹਨਾਂ ਨਾਲ ਵਾਪਰਿਆ, ਸਰਦਾਰ ਕਪੂਰ ਸਿੰਘ ਬੜਾ ਖੂਬਸੂਰਤੀ ਨਾਲ ਸਾਚੀ ਸਾਖੀ ਚ ਇਸ ਫਨੋਮਨੇ ਦੇ ਉੱਤੇ ਲਿਖਦੇ ਆ ਬਈ ਸਿੱਖਾਂ ਦੇ, ਸਾਡੇ ਬਜ਼ੁਰਗਾਂ ਦੀ ਗੱਲ ਹੋ ਰਹੀ ਹੈ, ਉਹਨਾਂ ਨੇ ਨਾਲ ਦੀ ਨਾਲ ਨਿਬੇੜਾ ਕਰਤਾ। ਬਥੇਰਾ ਕੋ ਸਾਡੇ ਨਾਲ ਵਾਪਰਿਆ, ਆਪਣੇ ਨਾਲ ਕਿਹੜੀ ਘੱਟ ਹੋਈ ਹੈ, ਪਰ ਆਪਾਂ ਲੇਖਾ ਨਾਲ ਦੀ ਨਾਲ ਨਿਬੇੜਦੇ ਰਹੇ ਹਾਂ। ਹੁਣ ਮਲਾਲ ਜਿਹਾ ਨਹੀਂ ਹੈਗਾ ਕੋਈ। ਹੁਣ ਜਦੋਂ ਕਿਸੇ ਮੁਸਲਮਾਨ ਦੇ ਨਾਲ, ਕਿਸੇ ਇਸਲਾਮ ਨੂੰ ਮੰਨਣ ਵਾਲੇ ਦੇ ਨਾਲ ਕਿਤੇ ਬਹਿਸ ਹੋ ਜਾਏ, ਕਿਤੇ ਗੱਲ ਹੋ ਜਾਏ, ਆਪਾਂ ਕਹਿਣ ਜੋਗੇ ਹੁੰਦੇ ਆ ਵੀ ਭਾਈ ਹਿਸਾਬ ਕਿਤਾਬ ਕੀਤਾ ਹੋਇਆ। ਇਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਤਾਂ ਜਿਹੜੀ ਸੀਗੀ ਪੂਛ ਚੱਡਿਆਂ ਚ ਲਈ ਰੱਖੀ ਹੈ,
ਉਦੋਂ ਤਾਂ ਗਿੱਟੇ ਲਵੇੜੀ ਰੱਖੇ ਤੇ ਅੱਜ ਉੱਠ ਕੇ ਇਹਨਾਂ ਨੂੰ ਸ਼ਰਮ ਆਉਂਦੀ ਆ ਕਿ ਜੀ ਅਸੀਂ ਰਾਜ ਭਾਗ ਦੇ ਮਾਲਕ ਵੀ ਬਣੇ ਫਿਰਦੇ ਆ, ਪਰ ਸਾਡੀ ਠੁੱਕ ਨਹੀਂ ਹੈ, ਸਾਡੀ ਸ਼ਾਨ ਨਹੀਂ ਹੈ। ਇਸ ਹੀਣਤਾ ਦੇ ਵਿੱਚੋਂ ਜਿੱਥੇ ਮੁਸਲਮਾਨ ਨੂੰ ਟਾਰਗੇਟ ਕਰਦੇ ਆ, ਉੱਥੇ ਨਾਲ ਦੀ ਨਾਲ ਸਿੱਖਾਂ ਨੂੰ ਜਲੀਲ ਕਰਦੇ ਆ, ਸਿੱਖੀ ਨੂੰ ਛੋਟਾ ਦਿਖਾਉਂਦੇ ਆ। ਕਦੇ ਕਹਿੰਦੇ ਆ ਸਿੱਖ ਹਿੰਦੂਆਂ ਚੋਂ ਨਿਕਲੇ ਆ, ਕਦੇ ਕੋਈ ਕੁਛ ਕਰਦੇ ਆ। ਇਸ ਗੱਲ ਦੇ ਨਾਲ ਨਾਲ ਸਿੱਖਾਂ ਨੂੰ ਜਿਹੜੀ ਚੜ੍ਹਤ ਵਾ ਸਿੱਖਾਂ ਦੀ, ਸਿੱਖਾਂ ਦਾ ਜਿਹੜਾ ਸਿਦਕ ਵਾ, ਉਹਨੂੰ ਛੋਟਾ ਦਿਖਾਉਣ ਦੇ ਲਈ ਸੋਸ਼ਲ ਮੀਡੀਆ ਤੇ ਦੇਖੋ ਘੱਟੋ ਘੱਟ 500 ਇਹੋ ਜਿਹਾ ਬੰਦਾ ਸਰਗਰਮ ਆ ਜਿਹੜਾ ਆਏ ਦਿਨ ਬਸ ਇਸੇ ਗੱਲ ਤੇ ਲੱਗਿਆ ਰਹਿੰਦਾ ਵੀ ਸਿੱਖ ਗਲਤ ਨੇ, ਸਿੱਖ ਮਾੜੇ ਨੇ, ਸਿੱਖ ਭੈੜੇ ਨੇ, ਸਿੱਖ ਆ ਨੇ, ਸਿੱਖ ਉਹ ਨੇ। ਉਹਨਾਂ ਨੂੰ ਕੋਈ ਸਰਕਾਰ ਕੁਛ ਨਹੀਂ ਕਹਿੰਦੀ, ਪਰ ਜੇ ਸਿੱਖਾਂ ਦਾ ਕੋਈ ਬੱਚਾ ਉੱਠ ਕੇ ਕੋਈ ਪੰਥਕ ਗੱਲ ਕਰ ਲਵੇ, ਉਹਨੂੰ ਥਾਣਿਆਂ 'ਚ ਸੱਦ ਕੇ ਜਲੀਲ ਕੀਤਾ ਜਾਂਦਾ। ਇੰਨੀ ਮਾੜੀ ਤੇ ਭੈੜੀ ਹਾਲਤ ਨੇ ਕਿ ਜੇਕਰ ਕੋਈ ਬੰਦਾ ਅਸਭਿਅਕ, ਫੂਹੜ ਤੇ ਗੈਰ ਅਖਲਾਕੀ ਪੋਸਟਾਂ ਲਿਖੇ, ਉਹਨੂੰ ਕੋਈ ਕੁਛ ਨਹੀਂ ਕਹਿੰਦਾ। ਪਰ ਜੇ ਕਿਤੇ ਉਹ ਇਹ ਲਿਖਣਾ ਸ਼ੁਰੂ ਕਰ ਦੇਵੇ ਕਿ ਸਾਡੇ ਇਲਾਕੇ ਦੇ ਵਿੱਚ ਸਿੱਖੀ ਉੱਤੇ ਆਹ ਹਮਲੇ ਹੋ ਰਹੇ, ਸਾਡੇ ਇਲਾਕੇ ਦੇ ਵਿੱਚ ਨਸ਼ੇ ਦੀ ਬੜੀ ਭਰਮਾਰ ਆ, ਸਾਡੇ ਇਲਾਕੇ 'ਚ ਫਲਾਨਾ ਬੰਦਾ ਸਿੱਖੀ ਦੇ ਉਲਟ ਆ, ਸਾਡੇ ਇਲਾਕੇ ਦੇ ਵਿੱਚ ਫਲਾਨਾ ਬੰਦਾ ਨਸ਼ਿਆਂ ਦਾ ਕਾਰੋਬਾਰ ਕਰਦਾ, ਉਸ ਮੌਕੇ ਹੀ ਉਹਨੂੰ ਲੋਕਲ ਥਾਣੇ 'ਚੋਂ ਸੁਨੇਹਾ ਆ ਜਾਂਦਾ ਵੀ ਆ ਜਾ ਭਾਈ, ਤੂੰ ਜਿਹੜਾ ਕੁਛ ਲਿਖਦਾ ਤੇਰੀ ਕਰਕੇ ਮਾਹੌਲ ਖਰਾਬ ਹੋ ਜਾਣ ਦਾ ਖਤਰਾ। ਤੇ ਉਹਦੇ ਘਰ ਦੇ ਆ ਕੇ ਮਿੰਨਤਾਂ ਤਲੜੇ ਕਰਦੇ ਆ ਜੀ ਅਸੀਂ ਹੁਣੇ ਹੀ ਫੇਸਬੁੱਕ ਖਾਤਾ ਇਹਦਾ ਡਿਲੀਟ ਕਰਦੇ ਆ। ਇੱਕ ਸਧਾਰਨ ਜੇ ਸਿੱਖ ਨੂੰ ਤਾਂ ਚੀਨ ਹੀ ਕਰਨ ਦਿੰਦੇ, ਪਰ ਇੱਥੇ ਪੂਰੇ ਦੇ ਪੂਰੇ ਪੰਥ ਦੋਖੀਆਂ ਨੂੰ ਪੂਰੀ ਖੁੱਲ੍ਹ ਆ ਕਿ ਸਿੱਖੀ ਦੀਆਂ ਜੜ੍ਹਾਂ ਵੱਢੋ। ਤੇ ਇਸੇ ਮਾਹੌਲ ਦੇ ਵਿੱਚ ਜਦੋਂ ਸਰਕਾਰਾਂ ਨਾਲ ਟੱਕਰ ਲੱਗੀ ਹੋਵੇ, ਉਦੋਂ ਸਾਡੀ ਕੌਮ ਦੇ ਉਹ ਆਗੂ ਜਾਂ ਉਹ ਵਿਦਵਾਨ ਜਿਹੜੇ ਉਲਟਾ ਸਿੱਖਾਂ ਨੂੰ ਹੀ ਦੋਸ਼ੀ ਗਰਦਾਨੀ ਜਾਣ, ਸਿੱਖਾਂ ਨੂੰ ਹੀ ਹਮੇਸ਼ਾ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਰੱਖਣ, ਉਹਨਾਂ ਨੂੰ ਫਿਰ ਕਿਹੜੇ ਹਿਸਾਬ ਨਾਲ ਤੇ ਕੀ ਕਹਿ ਕੇ ਚੇਤੇ ਕਰੀਏ, ਮੈਨੂੰ ਇਹ ਨਹੀਂ ਸਮਝ ਆਉਂਦੀ। ਸਾਡੀ ਇਸ ਵੇਲੇ ਜਿਹੜੀ ਆ ਤਾਜ਼ੀ ਘਟਨਾ ਹੋਈ ਆ, ਇਹਦੇ ਬਾਰੇ ਕਿਸੇ ਸਿੱਖ ਧਾਰਮਿਕ ਅਤੇ ਸਿਆਸੀ ਆਗੂ ਦਾ ਤੁਸੀਂ ਸੁਣਿਆ ਵੀ ਉਹਨਾਂ ਨੇ ਕਿਹਾ ਹੋਵੇ ਕਿ ਬਹੁਤ ਮਾੜਾ ਹੋਇਆ ਵਾ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਇਹ ਕਾਰਾ ਕੀਤਾ। ਜਿਵੇਂ ਕਿਸੇ ਵੇਲੇ ਬਾਦਲਕਿਆਂ ਨੂੰ ਇਹ ਬੁਖਾਰ ਚੜਿਆ ਹੁੰਦਾ ਸੀ ਕਿ ਪੰਥ ਦੋਖੀ ਸਰਸੇ ਵਾਲਿਆਂ ਦੀਆਂ ਵੋਟਾਂ ਦੇ ਨਾਲ ਹੀ ਸਾਡੀ ਸਰਕਾਰ ਬਣ ਸਕਦੀ ਆ, ਉਵੇਂ ਇਹੀ ਬੁਖਾਰ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਚੜ ਗਿਆ ਲੱਗਦਾ। ਤੋ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਕਰਤੂਤ ਕੀਤੀ ਆ, ਦਿੱਲੀ ਦੀਆਂ ਏਜੰਸੀਆਂ ਰਲ ਕੇ ਪੰਜਾਬ 'ਚ ਲਾਂਬੂ ਲਾ ਰਹੀਆਂ ਨੇ, ਉਹ ਤਾਂ ਪਰਾਂ ਬੈਠੇ ਆ। ਇੱਥੇ ਕਿਹਨੇ ਮਰਨਾ? ਇੱਥੇ ਉਹਨਾਂ ਨੇ ਮਰਨਾ ਜਿਨ੍ਹਾਂ ਨੇ ਕਾਂਗਰਸ ਤੋਂ ਅੱਕ ਕੇ, ਬਾਦਲਕਿਆਂ ਤੋਂ ਅੱਕ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ। ਸਾਰੇ ਮਾੜੇ ਨਹੀਂ ਹੁੰਦੇ, ਬਹੁਤ ਸਾਰੇ ਬੰਦੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਵੀ ਆਪਾਂ ਨੂੰ ਮੌਕਾ ਦੇਣਾ ਚਾਹੀਦਾ ਜੀ, ਹੋ ਸਕਦਾ ਇਹ ਕਾਂਗਰਸ ਅਤੇ ਬਾਦਲਕਿਆਂ ਨਾਲੋਂ ਕਿਸੇ ਤਰੀਕੇ ਨਾਲ ਵਧੀਆ ਸਾਬਤ ਹੋਣ। ਪਰ ਜਿੰਨੇ ਘਟੀਆ ਤੇ ਨੀਚ ਇਹ ਸਾਬਤ ਹੋਏ ਨੇ ਭਗਵੰਤ ਮਾਨ ਵਾਲੀ ਪਾਰਟੀ ਵਾਲੇ, ਆਮ ਆਦਮੀ ਪਾਰਟੀ ਵਾਲੇ, ਇਹ ਕੰਮ ਤਾਂ ਬਾਦਲਕਿਆਂ ਤੋਂ ਵੀ ਨਹੀਂ ਸੀ ਹੋਇਆ। ਉਦੋਂ ਜ਼ਰੂਰ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਲਾਬਤਪੁਰੇ ਪ੍ਰੋਗਰਾਮ ਕਰਾਵਾਂਗੇ, ਪਰ ਕਰਾ ਤਾਂ ਨਹੀਂ ਸੀ ਸਕੇ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਕਰਾ ਕੇ ਦਿਖਾਤਾ। ਸੋ ਜਿਹੜਾ ਡੇਰਾ ਸਰਸਾ ਦੇ ਵਿੱਚ ਇਹ ਪ੍ਰੋਗਰਾਮ ਹੋਇਆ, ਇਹ ਜੇਕਰ ਕਿਸੇ ਬੰਦੇ ਨੂੰ ਵਹਿਮ ਉਹ ਆਪਦੇ ਕਾਗਜ਼ ਪੇਪਰ ਲੈ ਕੇ ਬਹਿ ਜਾਵੇ, ਉਹ ਸਾਰਾ ਕੁਝ ਲਿਖੇ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਪਿਛਲੇ 1 ਸਾਲ ਤੋਂ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਡੇਰਾ ਸਰਸਾ ਦੇ ਹੱਕ ਵਿੱਚ ਭੁਗਤ ਰਹੀ ਆ। ਇਹ ਉਹਦਾ ਸਿਖਰ, ਹਜੇ ਹੋਰ ਅੱਗੇ ਗੱਲ ਜਾਏਗੀ। ਕਿਵੇਂ ਇਹਨਾਂ ਨੇ ਹੌਲੀ ਹੌਲੀ ਸਹਿਜੇ ਸਹਿਜੇ ਉਹਦੇ ਹੱਕ ਵਿੱਚ ਮਾਹੌਲ ਬਣਾਇਆ, ਕਿਵੇਂ ਇੱਥੇ ਤੱਕ ਗੱਲ ਲੈ ਆਏ। ਤੇ ਹਰ ਵਾਰੀ ਇਹਨਾਂ ਕੋਲੇ ਝੂਠ ਤੂਫਾਨ ਹੁੰਦਾ, ਪੈਸਾ ਖਰਚਦੇ ਆ, ਮੀਡੀਆ ਵਾਲਿਆਂ ਨੂੰ ਖਰੀਦਦੇ ਆ ਤੇ ਕਹਿੰਦੇ ਆ ਕਿ ਸਾਡੇ ਪੱਖ ਵਿੱਚ ਲਿਖੋ, ਬੋਲੋ। ਤੇ ਇਸ ਮਾਹੌਲ ਦੇ ਵਿੱਚ ਜਿਹੜੇ ਲੋਕ ਇਹ ਸਮਝਦੇ ਆ ਕਿ ਜੀ ਇਹ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਕੁਝ ਵੱਖਰੀ ਆ, ਉਹ ਆਪ ਦੇ ਆਪ ਨੂੰ ਧੋਖਾ ਦੇ ਰਹੇ ਆ। ਭਗਵੰਤ ਮਾਨ ਦੀ ਸਰਕਾਰ ਬਿਲਕੁਲ ਉਹ ਸਾਰਾ ਕੁਝ ਕਰ ਰਹੀ ਆ ਜਿਹੜਾ ਕੁਝ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਤੋਂ ਵੀ ਨਹੀਂ ਹੋਇਆ। ਇਹ ਵਾਕਿਆ ਹੀ ਦੀਪ ਸਿੱਧੂ ਦੇ ਕਹਿਣ ਵਾਂਗ ਬੇਅੰਤੇ ਬੁੱਚੜ ਦੇ ਰਾਹ ਤੁਰਿਆ ਹੈ। ਭਗਵੰਤ ਮਾਨ ਬੇਅੰਤੇ ਬੁੱਚੜ ਦੇ ਰਾਹ ਤੁਰ ਚੁੱਕਿਆ। ਪੰਜਾਬ ਦੀ ਧਰਤੀ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਜਦੋਂ ਵੀ ਸਰਸੇ ਡੇਰੇ ਦੇ ਖਿਲਾਫ ਜਾਂ ਕਿਸੇ ਹੋਰ ਚੱਕਰ 'ਚ ਵਿਰੋਧ ਕਰਨਗੇ, ਇੱਥੇ ਪੰਜਾਬ ਦੀਆਂ ਸੜਕਾਂ ਤੇ ਅੱਗੇ ਵਾਂਗੂ ਹੀ ਲਾਸ਼ਾਂ ਦੇ ਢੇਰ ਲੱਗਣਗੇ। ਇਹ ਭਗਵੰਤ ਮਾਨ ਬਹੁਤ ਕਰਾਹੇ ਪੈ ਚੁੱਕਿਆ। ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ
ਕਿ ਇਹਨੂੰ ਸਮੱਤ ਬਖਸ਼ਣ। ਸੋ ਅੱਜ ਲਈ ਇੰਨੇ ਕਾਫੀ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।